पढ़ पढ़ इलम मलूक रिझावन, ते क्या होया इस पढ़िया हो। हरगिज मक्खन मूल ना आवे, फिट्टे दुध दे कड़िया हो। ते आख चंडोरा हथ की आयो, इस अंगूरी फड़िया हो। ते हिक दिल खस्ता राजी रखी हजरत बाहू, लई इबादत वरिया हो। वली वदर एक लफज है। अच्छा अच्छा ਇਹਦਾ ਕੀ ਤਰਜਮਾ ਹੁੰਦਾ ਜੀ? ਬੁਨਿਆਦੀ ਤੌਰ ਤੇ ਇਹ ਬੇਵਕੂਫ ਤੇ ਜਿਹੜਾ ਫਾਤਰੁਲ ਅਕਲ ਬੰਦਾ ਹੁੰਦਾ ਹੈ ਜੀ ਜੀ ਹਾਂਜੀ, ਜਾਂ ਕੰਮ ਅਕਲਾ ਬੰਦਾ ਜਿਹੜਾ ਹੈ ਹਾਂਜੀ, ਗੱਲ ਨੂੰ ਛੇਤੀ ਨਾ ਸਮਝਣ ਵਾਲਾ, ਮਤਲਬ ਇੱਕ ਬੰਦਾ ਇੱਕ ਗੱਲ ਕਰਦਾ ਤੇ ਆਉਂਦਾ ਇਹ ਕਿਹਦਾ ਕੀ ਮਤਲਬ ਹੁੰਦਾ ਹੈ, ਉਹ ਫਿਰ ਆਂਦਾ ਜਾ ਵਲੀ ਵਦਰਾ, ਤੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ। ਇਸ਼ਕ ਤੇ ਮੁਸ਼ਕ ਹਾਂਜੀ ਤੇ ਖੰਗ ਤੇ ਖੁਰਕ, ਹਾਂਜੀ ਹਾਂਜੀ ਇਹ ਵੀ ਨਹੀਂ ਲੁਕਾਇਆ ਲੋਕ। ਹਾਂ, ਜਦੋਂ ਕਿਸੇ ਨੂੰ ਇਸ਼ਕ ਹੋ ਜਾਂਦਾ ਨਾ, ਆਂਦੇ ਨੇ ਸਿਆਣੇ ਭਈ ਅੱਖਾਂ ਚੋਂ ਕੁਝ ਰੇਜ਼ ਨਿਕਲਦੀਆਂ ਨੇ, ਛੁਆਵਾਂ ਨਿਕਲਦੀਆਂ, ਔਰ ਉਹ ਜਦੋਂ ਦੀਆਂ ਛੁਆਵਾਂ ਦਾ ਨੰਬਰ ਆਪੋ ਚ ਮਿਲ ਜਾਏ ਉਹਨਾਂ ਨੂੰ ਫਿਰ ਪਿਆਰ ਹੋ ਜਾਂਦਾ ਆਪੋ। ਜਾਨਾ ਉਹਨਾਂ ਦੇ ਵੱਲ ਅਵੇਰ ਆਪੇ, ਕਦੀ ਜਾਣ ਕੇ ਆਪ ਸਵੇਰ ਜਾਨਾ। ਜਾਨਾ ਜਾ ਕੇ ਸੋਚਣਾ ਪਰਤ ਆਉਣਾ, ਪਿਛਾ ਪਰਤ ਕੇ ਸੋਚਣਾ ਫੇਰ ਜਾਣਾ। ਪਰੌਂਠਾ ਆਖਿਆ ਢਿੱਡ ਤੇ ਨਹੀਂ ਨਾ ਭਰ ਜਾਂਦਾ। ਕੋਈ ਮਾੜਾ ਬੰਦਾ ਮਤਲਬ ਇਹ ਤੁਹਾਡੇ ਕੋਲ ਆਉਂਦਾ ਇਮਦਾਦ ਲੈਣ ਲਈ, ਤੇ ਗੱਲਾਂ ਬਾਤਾਂ ਨਾਲ ਨਿਰਾ ਪਰਚਾ ਦਿਓਗੇ ਤੇ ਉਹਦਾ ਪੇਟ ਤੇ ਨਹੀਂ ਨਾ ਭਰਿਆ ਜਾਏਗਾ। ਉਹਦਾ ਪੇਟ ਭਰਨ ਲਈ ਤੇ ਉਹ ਰੋਟੀਆਂ ਦੀ ਜ਼ਰੂਰਤ ਹੈ। ਬਾਹਰ ਮੀਆਂ ਲੱਖ ਹਜ਼ਾਰੀ, ਹਾਂਜੀ ਹਾਂਜੀ, ਤੇ ਘਰ ਬੀਬੀ ਕਰਮਾ ਮਾਰੀ। ਘਰਾਂ ਦੇ ਨਿਜ਼ਾਮ ਤੁਸੀਂ ਸਮਝ ਲਓ ਜਿਸ ਤਰ੍ਹਾਂ ਦੇ ਨੇ ਨਾ ਕਿ ਮੀਆਂ ਤੇ ਬੀਵੀ, ਇਹਨਾਂ ਦਾ ਇੱਕ ਫਹਿਮ ਇੱਕ ਸਮਝ ਹੋਣਾ ਬੜਾ ਜ਼ਰੂਰੀ ਹੈ, ਇੱਕ ਮਤ ਹੋਣਾ ਬੜਾ ਜ਼ਰੂਰੀ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ ਮੇਲਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ, ਤੇ ਆਪਣੇ ਪੰਜਾਬੀ ਹਲਕਿਆਂ ਦੇ ਵਿੱਚ ਤੇ ਆਪਣੇ ਯਾਰਾਂ ਬੇਲੀਆਂ ਦੇ ਨਾਲ ਵੀ ਇਹਦੀ ਸਾਂਝ ਪਾਇਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸ਼ੇਖੂਪੁਰਾ ਤੋਂ ਸਾਡੀਆਂ ਕੁਝ ਬੇਟੀਆਂ ਨੇ ਸਾਨੂੰ WhatsApp ਕਾਲ ਕੀਤੀ ਹੈ। ਇਹ ਸਾਡੀਆਂ ਜਿਹੜੀਆਂ ਧੀਆਂ ਨੇ, ਇਹਨਾਂ ਦੇ ਵਿੱਚ ਸ਼ਾਮਿਲ ਨੇ ਹਮਨਾ ਜ਼ਾਹਿਦ ਤੇ ਮੁਹਾਸਨ ਬਿਲਾਲ ਤੇ ਹੋਰ ਉਹਨਾਂ ਦੀਆਂ ਸਹੇਲੀਆਂ। ਉਹਨਾਂ ਨੇ ਸਾਥੋਂ ਇਹ ਮੰਗ ਕੀਤੀ ਹੈ ਕਿ ਉਹ CSS ਦੇ ਐਗਜ਼ਾਮ ਦੀ ਤਿਆਰੀ ਕਰ ਰਹੀਆਂ ਨੇ, ਤੇ ਉਹਨਾਂ ਨੇ ਪੰਜਾਬੀ ਨੂੰ ਬਤੌਰ ਸਬਜੈਕਟ ਰੱਖਿਆ ਹੋਇਆ ਹੈ ਇਮਤਿਹਾਨ ਦੇ ਵਾਸਤੇ। ਹਜ਼ਰਤ ਸੁਲਤਾਨੁਲ ਆਰਿਫੀਨ ਸਖੀ ਸੁਲਤਾਨ ਬਾਹੂ ਦਾ ਇੱਕ ਦੋੜਾ ਉਹਨਾਂ ਸਾਨੂੰ ਭਿਜਵਾਇਆ ਹੈ, ਤੇ ਮੰਗ ਕੀਤੀ ਹੈ, ਸਾਨੂੰ ਹੁਕਮ ਦਿੱਤਾ ਹੈ ਕਿ ਅਸੀਂ ਉਹਦੀ ਸ਼ਰ੍ਹਾ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰੀਏ। ਸਾਹਿਬੋ, ਜਿਹੜਾ ਦੋੜਾ ਸਾਡੀਆਂ ਧੀਆਂ ਨੇ ਸਾਨੂੰ ਭਿਜਵਾਇਆ ਹੈ, ਉਹ ਇਸ ਤਰ੍ਹਾਂ ਹੈ ਭਈ ਪੜ੍ਹ ਪੜ੍ਹ ਇਲਮ ਮਲੂਕ ਰਿਝਾਵਨ, ਤੇ ਕਿਆ ਹੋਇਆ ਇਸ ਪੜ੍ਹਿਆ ਹੋ।
ਹਰਗਿਜ਼ ਮੱਖਣ ਮੂਲ ਨਾ ਆਵੇ, ਫਿੱਟੇ ਦੁੱਧ ਦੇ ਕੜਿਆਂ ਹੂ, ਤੇ ਆਖ ਚੰਡੋਰਾ ਹੱਥ ਕੀ ਆਇਓ, ਇਸ ਅੰਗੂਰੀ ਫੜਿਆਂ ਹੂ, ਤੇ ਹਿੱਕ ਦਿਲ ਖਸਤਾ ਰਾਜ਼ੀ ਰੱਖੀ ਹਜ਼ਰਤ ਬਾਹੂ, ਲਈ ਇਬਾਦਤ ਵਰਿਆਂ ਹੂ। ਪਿਆਰਿਓ, ਹਜ਼ਰਤ ਸੁਲਤਾਨੁਲ ਆਰਿਫੀਨ ਸਖੀ ਸੁਲਤਾਨ ਬਾਹੂ ਦਾ ਇਹ ਬੜਾ ਹੀ ਮੱਤ ਭਰਿਆ, ਬੜਾ ਸਬਕ ਆਮੋਜ਼ ਚੌਬਰਗਾ ਹੈ ਜਿਹੜਾ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ। ਇਹਦਾ ਲਫ਼ਜ਼ੀ ਤਰਜਮਾ ਇਸ ਤਰ੍ਹਾਂ ਹੈ ਕਿ ਸਖੀ ਸਾਹਿਬ ਸਾਨੂੰ ਪੈ ਸਮਝਾਉਂਦੇ ਨੇ, ਅੱਲਾਹ ਪਾਕ ਦੇ ਬੰਦਿਆਂ ਨੂੰ ਇਹ ਮੱਤ ਪੈ ਦਿੰਦੇ ਨੇ ਭਈ ਪੜ੍ਹ ਪੜ੍ਹ ਇਲਮ ਮਲੂਕ ਰਿਝਾਵਨ। ਮਲੂਕ ਮਲਕ ਦੀ ਜਮਾ ਹੈ ਬਾਦਸ਼ਾਹ, ਬਹੁਤ ਸਾਰੇ ਬਾਦਸ਼ਾਹਾਂ ਨੂੰ ਮਲੂਕ ਆਖਿਆ ਜਾਂਦਾ ਹੈ। ਰਿਝਾਵਨ ਰਾਜ਼ੀ ਕਰਨਾ, ਉਹਨਾਂ ਦਾ ਦਿਲ ਖੁਸ਼ ਕਰਨਾ। ਆਖਦੇ ਨੇ ਕਿ ਇਲਮ ਦੇ ਹਸੂਲ ਦਾ ਮਕਸਦ ਕੁਝ ਲੋਕਾਂ ਦਾ ਇਹ ਹੁੰਦਾ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਇਲਮ ਹਾਸਲ ਕਰਕੇ ਬਾਦਸ਼ਾਹਾਂ ਦੇ ਯਾਨੀ ਇਕਤਦਾਰ ਦੇ ਈਵਾਨਾਂ ਦੇ ਵਿੱਚ ਕੋਈ ਅਹੁਦਾ ਹਾਸਲ ਕਰਾਂਗਾ, ਬਾਦਸ਼ਾਹਾਂ ਦਾ ਮੁਕਰਬ ਤੇ ਮੁਸਾਹਿਬ ਬਣ ਜਾਵਾਂਗਾ। ਪਿਓਰਲੀ ਦੁਨੀਆ ਕਮਾਉਣ ਦੀ ਨੀਅਤ ਤੋਂ ਕੁਝ ਲੋਕ ਇਲਮ ਦਾ ਹਸੂਲ ਕਰਦੇ ਨੇ। ਪੜ੍ਹ ਪੜ੍ਹ ਇਲਮ ਮਲੂਕ ਰਿਝਾਵਨ। ਕਿਆ ਹੋਇਆ ਇਸ ਪੜ੍ਹਿਆਂ ਹੋ? ਸਖੀ ਸਾਹਿਬ ਪੈ ਫਰਮਾਉਂਦੇ ਨੇ ਅਜੇ ਇਲਮ ਦੇ ਹਸੂਲ ਦਾ ਕੋਈ ਫਾਇਦਾ ਨਹੀਂ। ਐਸਾ ਇਲਮ ਪੜ੍ਹਨ ਦਾ ਕੀ ਫਾਇਦਾ ਹੋਇਆ? ਆਪਣੀ ਦੁਨੀਆ ਤੇ ਤੂੰ ਸਵਾਰੀ, ਦੁਨੀਆ ਦੇ ਵਿੱਚ ਤੂੰ ਮੁਅੱਜ਼ਜ਼ ਵੀ ਬਣ ਗਿਆ, ਲੋਕਾਂ ਦੀਆਂ ਨਿਗਾਹਾਂ ਦੇ ਵਿੱਚ ਬਾਇਖਤਿਆਰ ਵੀ ਬਣ ਗਿਆ, ਮਾਲ ਦੌਲਤ ਵੀ ਕਮਾ ਲਿਆ, ਇਖਤਿਆਰਾਤ ਵੀ ਤੈਨੂੰ ਹਾਸਲ ਹੋ ਗਏ। ਲੇਕਿਨ ਇਲਮ ਤੇ ਅੱਲਾਹ ਪਾਕ ਦੀ ਅਤਾ ਹੈ। ਅੱਲਾਹ ਪਾਕ ਸੱਚੇ ਸਾਹਿਬ ਫਰਮਾਉਂਦੇ ਨੇ ਆਇਤਲ ਕੁਰਸੀ ਦੇ ਵਿੱਚ, ਵਲਾ ਯੁਹੀਤੂਨਾ ਬਿਸ਼ੈਇਨ ਮਿਨ ਇਲਮਿhi ਇਲਾ ਬਿਮਾ ਸ਼ਾ। ਇਲਮ ਕੋਈ ਨਹੀਂ ਹਾਸਲ ਕਰ ਸਕਦਾ, ਕੋਈ ਨਹੀਂ ਇਹਾਤਾ ਕਰ ਸਕਦਾ ਇਲਮ ਦਾ, ਮੇਰੇ ਇਲਮ ਦਾ, ਕਿਉਂਕਿ ਇਲਮ ਅੱਲਾਹ ਪਾਕ ਦੀ ਮਲਕੀਅਤ ਹੈ। ਇਲਾ ਬਿਮਾ ਸ਼ਾ, ਮਗਰ ਉਹ ਜਿਹਨੂੰ ਮੈਂ ਖੁਦ ਇਲਮ ਦਿਆਂ, ਮੈਂ ਚਾਹਾਂ ਤੇ ਉਹਨੂੰ ਇਲਮ ਹਾਸਲ ਹੁੰਦਾ ਹੈ। ਤੇ ਪਿਆਰਿਓ, ਅੱਲਾਹ ਪਾਕ ਦਾ ਅਤੀਆ ਕਰਦਾ ਇਲਮ ਤੇ ਇਹ ਹੀ ਹੈ ਕਿ ਬੰਦਾ ਇਲਮ ਹਾਸਲ ਕਰੇ, ਆਪਣੀ ਦੁਨੀਆ ਵੀ ਸਵਾਰੇ, ਲੇਕਿਨ ਆਪਣੀ ਆਖਰਤ ਵੀ ਸਵਾਰੇ, ਔਰ ਉਸ ਇਲਮ ਨੂੰ ਵਸੀਲਾ ਬਣਾ ਕੇ ਮਾਰਫਤ ਖੁਦਾਵੰਦੀ ਹਾਸਲ ਕਰੇ। ਅੱਲਾਹ ਪਾਕ ਦੇ ਬੰਦਿਆਂ ਦੀ ਫਲਾਹ ਦੇ ਵਾਸਤੇ, ਉਹਨਾਂ ਦੀ ਰਿਫਾਹ ਦੇ ਵਾਸਤੇ ਕੰਮ ਕਰੇ, ਮਖਲੂਕ ਦੇ ਕੰਮ ਆਵੇ। ਅਜੇ ਇਲਮ ਨੂੰ ਸਾਡੇ ਫੁਕਾਰਾ, ਸਾਡੇ ਸੂਫੀਆ ਨੇ ਸਰਾਇਆ ਹੈ। ਤੇ ਦੂਜਾ ਇਲਮ ਜਿਹੜਾ ਯਾਨੀ ਪੜ੍ਹ ਪੜ੍ਹ ਇਲਮ ਮਲੂਕ ਰਿਝਾਵਨ। ਇਲਮ ਪੜ੍ਹ ਪੜ੍ਹ ਕੇ ਜੇ ਵਕਤ ਦੇ ਬਾਦਸ਼ਾਹ ਨੂੰ ਜਾਂ ਬਾਖਤਿਆਰ ਤੇ ਮੁਕਤਦਰ ਕੁਵਤਾਂ ਨੂੰ ਰਾਜ਼ੀ ਕਰ ਲਿਆ, ਉਹਨਾਂ ਦਾ ਦਿਲ ਖੁਸ਼ ਕਰ ਲਿਆ, ਯਾਨੀ ਫਿਰ ਇਹ ਹੀ ਮਕਸਦ ਹੋਇਆ ਨਾ ਕਿ ਮੈਂ ਬਾਦਸ਼ਾਹ ਨੂੰ ਰਾਜ਼ੀ ਕਰਾਂਗਾ, ਬਾਦਸ਼ਾਹ ਖੁਸ਼ ਹੋ ਕੇ ਮੈਨੂੰ ਕੋਈ ਅਹੁਦਾ ਦੇ ਦੇਗਾ, ਆਪਣਾ ਮੁਸਾਹਿਬ ਬਣਾ ਲਏਗਾ, ਆਪਣਾ ਮੁਕਰਬ ਰੱਖ ਲਏਗਾ, ਦਰਬਾਰ ਤੱਕ ਮੇਰੀ ਰਸਾਈ ਹੋ ਜਾਏਗੀ, ਔਰ ਫਿਰ ਮੈਂ ਲੋਕਾਂ ਦੇ ਵਿੱਚ ਆਕੜ ਆਕੜ ਕੇ ਪਿਆ ਫਿਰਾਂਗਾ, ਯਾਨੀ ਮੇਰੀ ਦੁਨੀਆ ਸੌਰ ਜਾਏਗੀ, ਦੁਨੀਆ ਦੇ ਵਿੱਚ ਮੈਂ ਬੜਾ ਚੌਧਰੀ ਬਣ ਜਾਵਾਂਗਾ, ਬਾਖਤਿਆਰ ਮੁਅੱਜ਼ਜ਼ ਲੋਕਾਂ ਦੀ ਨਜ਼ਰ ਦੇ ਵਿੱਚ। ਹਾਲਾਂਕਿ ਸਖੀ ਸਾਹਿਬ ਪੈ ਫਰਮਾਉਂਦੇ ਨੇ ਕਿ ਇਲਮ ਹਾਸਲ ਕਰਕੇ ਦੁਨੀਆ ਵੀ ਕਮਾਓ। ਅੱਲਾਹ ਪਾਕ ਦੇ ਹਜ਼ੂਰ ਦੁਆ ਬਿਲਕੁਲ ਇਸ ਤਰ੍ਹਾਂ ਹੀ ਕਰੋਗੇ, ਰੱਬਨਾ ਆਤਿਨਾ ਫਿ ਦੁਨੀਆ ਹਸਨਤਮ ਵ ਫਿਲ ਆਖਿਰਤ ਹਸਨਤਮ। ਲੇਕਿਨ ਜਿਸ ਬੰਦੇ ਨੇ ਸਿਰਫ ਆਪਣੀ ਦੁਨੀਆ ਹੀ ਸਵਾਰੀ, ਆਪਣੀ ਉਕਬਾ ਦੇ ਵਾਸਤੇ ਕੁਝ ਨਾ ਕੀਤਾ, ਪਿਆਰਿਓ, ਜਿਹਨੇ ਇਲਮ ਹਾਸਲ ਕਰਕੇ ਬਾਦਸ਼ਾਹਾਂ ਨੂੰ ਤੇ ਰਾਜ਼ੀ ਕੀਤਾ ਤੇ ਸੱਚੇ ਸਾਹਿਬ ਨੂੰ ਰਾਜ਼ੀ ਕੀਤਾ ਹੀ ਨਾ। ਪਿਆਰਿਓ, ਜਿਹਨੇ ਇਲਮ ਹਾਸਲ ਕਰਕੇ ਇਨਸਾਨੀਅਤ ਦੀ ਫਲਾਹ ਦੇ ਵਾਸਤੇ ਆਪਣੇ ਆਲੇ ਦੁਆਲੇ ਦੇ ਵਿੱਚ ਵਸਣ ਵਾਲੇ ਲੋਕਾਂ ਨੂੰ ਨੀਚਾ
ਵਿਖਾਉਣ ਦੇ ਵਾਸਤੇ ਤੇ ਆਪਣੀ ਚੌਧਰ ਬਣਾਉਣ ਦੇ ਵਾਸਤੇ, ਆਪਣਾ ਕੱਦ ਕਾਠ ਵਧਾਉਣ ਦੇ ਵਾਸਤੇ ਸਾਰਾ ਜ਼ੋਰ ਲਾ ਛੱਡਿਆ, ਉਹਦੇ ਇਲਮ ਦਾ ਕੀ ਫਾਇਦਾ ਹੋਇਆ? ਇਲਮ ਹਾਸਲ ਕਰਨ ਦਾ ਤੇ ਉਹਨਾਂ ਲੋਕਾਂ ਨੂੰ ਫਾਇਦਾ ਹੋਇਆ ਜਿਨ੍ਹਾਂ ਆਪਣੇ ਇਲਮ ਨੂੰ ਬਰੂਏ ਅਮਲ ਲਿਆ ਕੇ ਇਨਸਾਨੀਅਤ ਦੀ ਫਲਾਹ ਤੇ ਬਕਾ ਦੇ ਵਾਸਤੇ ਇਕਦਾਮਾਤ ਕੀਤੇ। ਅੱਲਾਹ ਪਾਕ ਦੇ ਬੰਦਿਆਂ ਦਾ ਦਰਦ ਵੰਡਾਇਆ, ਉਹਨਾਂ ਦੇ ਭਲੇ ਦੇ ਵਾਸਤੇ ਕਾਰ ਹਾਏ ਹਸਨਾ ਤੇ ਕਾਰੇ ਖੈਰ ਸਰ ਅੰਜਾਮ ਦਿੱਤੇ। ਇਲਮ ਹਾਸਲ ਕਰਨ ਦਾ ਤੇ ਫਿਰ ਉਹਨਾਂ ਨੂੰ ਹੀ ਫਾਇਦਾ ਹੋਇਆ ਨਾ। ਦੂਜਿਆਂ ਦਾ ਕੀ ਹਾਲ ਹੁੰਦਾ ਜਿਹੜੇ ਸਿਰਫ ਖੁਦ ਗਰਜ਼, ਮਤਲਬ ਪ੍ਰਸਤ, ਆਪਣੀ ਮਤਲਬ ਬਰਾਰੀ ਦੇ ਵਾਸਤੇ ਤੇ ਆਪਣੀ ਫਾਨੀ ਦੁਨੀਆ ਦੇ ਵਿੱਚ ਝੂਠੀ ਸ਼ਾਨੋ ਸ਼ੌਕਤ ਬਣਾਉਣ ਦੇ ਵਾਸਤੇ ਇਲਮ ਹਾਸਲ ਕਰਦੇ ਰਹੇ। ਉਹਨਾਂ ਬਾਰੇ ਦੂਜੇ ਮਿਸਰੇ 'ਚ ਪਾ ਫਰਮਾਉਂਦੇ ਨੇ ਸਖੀ ਸਾਹਿਬ, ਹਰਗਿਜ਼ ਮੱਖਣ ਮੂਲ ਨਾ ਆਵੇ, ਫਿੱਟੇ ਦੁੱਧ ਦੇ ਕਣਿਆਂ ਹੋ। ਤੂੰ ਇਲਮ ਦਾ ਦੁੱਧ ਹਾਸਲ ਤੇ ਕੀਤਾ, ਲੇਕਿਨ ਉਹਦਾ ਚੂੰਕਿ ਤੂੰ ਸਹੀ ਇਸਤੇਮਾਲ ਨਹੀਂ ਕਰ ਸਕਿਆ, ਇਸ ਵਾਸਤੇ ਤੇਰੀ ਨੀਅਤ ਇਹ ਨਹੀਂ ਸੀ ਕਿ ਮੈਂ ਸਾਹਿਬ ਨੂੰ ਰਾਜ਼ੀ ਕਰਨ ਵਾਸਤੇ ਇਲਮ ਹਾਸਲ ਕਰਾਂ, ਸਾਹਿਬ ਦੀ ਮਖਲੂਕ ਦੇ ਭਲੇ ਦੇ ਵਾਸਤੇ ਇਲਮ ਹਾਸਲ ਕਰਾਂ। ਤੇਰੀ ਤੇ ਸਿਰਫ ਇਹ ਨੀਅਤ ਸੀ ਕਿ ਮੈਂ ਬਾਦਸ਼ਾਹ ਵਕਤ ਦੇ ਕਰੀਬ ਹੋ ਜਾਵਾਂ, ਅਹੁਦਾ ਪਾ ਜਾਵਾਂ, ਦੁਨੀਆ ਮੇਰੀ ਜਿਹੜੀ ਉਹਦੇ ਵਿੱਚ ਮੇਰੀ ਬੜੀ ਟੌਰ ਬਣ ਜਾਏ। ਇਸ ਵਾਸਤੇ ਇਲਮ ਦਾ ਦੁੱਧ ਤੂੰ ਚੋਇਆ ਮਿਹਨਤ ਕਰਕੇ, ਲੇਕਿਨ ਤੇਰਾ ਦੁੱਧ ਫਿੱਟ ਗਿਆ। ਹਰਗਿਜ਼ ਮੱਖਣ ਮੂਲ ਨਾ ਆਵੇ, ਫਿੱਟੇ ਦੁੱਧ ਦੇ ਕੜਿਆਂ ਹੋ। ਜਿੰਨਾ ਮਰਜ਼ੀ ਉਹਨੂੰ ਕਾੜ ਲੈ, ਜਿੰਨਾ ਮਰਜ਼ੀ ਉਸ ਇਲਮ ਨੂੰ ਵਰਤ ਲੈ, ਮਾਰਫਤ ਦਾ, ਅੱਲਾਹ ਪਾਕ ਦੀ ਰਜ਼ਾ ਦਾ ਮੱਖਣ ਤੈਨੂੰ ਹਾਸਲ ਨਹੀਂ ਹੋ ਸਕੇਗਾ। ਹਰਗਿਜ਼ ਮੱਖਣ ਮੂਲ ਨਾ ਆਵੇ, ਫਿੱਟੇ ਦੁੱਧ ਦੇ ਕੜਿਆਂ ਹੋ। ਤੇ ਆਖ ਚੰਡੋਰਾ ਹੱਥ ਕੀ ਆਇਓ, ਇਸ ਅੰਗੂਰੀ ਫੜਿਆ ਹੋ। ਪਿਆਰਿਓ, ਅੰਗੂਰੀ ਆਖਦੇ ਨੇ ਜਦੋਂ ਕੋਈ ਫਸਲ ਬੀਜੀ ਜਾਂਦੀ ਹੈ ਨਾ, ਸਾਡੇ ਵਾਹੀਵਾਨ ਭਰਾ ਜ਼ਮੀਨ ਦੇ ਵਿੱਚ ਬੀਜ ਦਾ ਛਟਾ ਲਾਉਂਦੇ ਨੇ ਤੇ ਛੋਟੇ ਛੋਟੇ ਪੌਦਿਆਂ ਦੀਆਂ ਬਰੂੰਬਲੀਆਂ, ਕਰੂੰਬਲੀਆਂ ਵੀ ਉਹਨਾਂ ਨੂੰ ਆਖਦੇ ਨੇ, ਕੌਂਪਲਾਂ ਵੀ ਅਸੀਂ ਆਖਦੇ ਹਾਂ, ਉਹ ਫੁੱਟ ਪੈਂਦੀਆਂ ਨੇ, ਛੋਟੇ ਛੋਟੇ ਪੌਦੇ। ਤੇ ਇੱਕ ਪਰਿੰਦਾ ਹੈ, ਉਹਨੂੰ ਚੰਡੋਰਾ ਆਖਦੇ ਨੇ, ਚੰਡੋਲ ਵੀ ਆਖਦੇ ਨੇ। ਉਹ ਆ ਕੇ ਤੇ ਉਹ ਅੰਗੂਰੀ ਨੂੰ ਚੁੰਝਾਂ ਦੇ ਨਾਲ ਪੁੱਟਦਾ ਜਾਂਦਾ ਨਾ। ਪਿਆਰਿਓ, ਉਹ ਆਪ ਉਹਨੂੰ ਖਾਂਦਾ ਤੇ ਨਾ ਪੌਦਿਆਂ ਨੂੰ ਨਿਸਰਨ ਤੇ ਜਵਾਨ ਹੋਣ ਦਿੰਦਾ। ਉਹੋ ਹੀ ਕਣਕ ਦੇ ਪੌਦੇ ਜਿਹੜੇ ਉਹ ਨਿੱਕੇ ਨਿੱਕੇ ਅੰਗੂਰੀ ਦੀ ਸ਼ਕਲ 'ਚ ਹੁੰਦੇ ਨੇ ਤੇ ਉਦੋਂ ਹੀ ਉਹਨਾਂ ਨੂੰ ਪੁੱਟ ਛੱਡਦਾ। ਕੱਲ ਕਲਾਂ ਨੂੰ ਉਹ ਵੱਡੇ ਹੁੰਦੇ, ਉਹਨਾਂ ਦੇ ਉੱਤੇ ਗੰਦਮ ਦੇ ਖੋਸ਼ੇ ਲੱਗਦੇ, ਕਟਾਈਆਂ ਹੁੰਦੀਆਂ, ਉਹ ਕਣਕ ਅੱਲਾਹ ਪਾਕ ਦੇ ਬੰਦੇ ਖਾਂਦੇ, ਲੋਕਾਂ ਦੇ ਪੇਟ ਭਰੇ ਜਾਂਦੇ, ਇਨਸਾਨਾਂ ਦੀ ਭੁੱਖ ਮਿਟਾਉਣ ਦੇ ਕੰਮ ਆਉਂਦੀ ਉਹ ਜਿਨਸ। ਲੇਕਿਨ ਉਹ ਜਿਹੜਾ ਪਰਿੰਦਾ ਹੈ ਚੰਡੋਲ ਜਾਂ ਚੰਡੋਰਾ, ਉਹ ਨਾ ਆਪੂ ਖਾਂਦਾ, ਨਾ ਕਿਸੇ ਹੋਰ ਦੇ ਕੰਮ ਉਸ ਫਸਲ ਨੂੰ ਆਉਣ ਦਿੰਦਾ ਹੈ। ਪਿਆਰਿਓ, ਸਿਰਫ ਦੁਨੀਆ ਦੇ ਹਸੂਲ ਦੇ ਵਾਸਤੇ ਆਪਣੇ ਇਲਮ ਨੂੰ ਇਸਤੇਮਾਲ ਕਰਨ ਵਾਲਾ, ਬਰੂਏ ਅਮਲ ਲਿਆਉਣ ਵਾਲਾ ਉਸ ਪਰਿੰਦੇ ਵਾਂਗੂ ਹੈ। ਵੇਖੋ ਨਾ, ਉਹਨੇ ਆਪਣੀ ਜ਼ਾਤੀ ਤੇ ਠੀਕ ਹੈ ਸ਼ਖਸੀਅਤ ਪਰਸਤੀ, ਆਪਣੀ ਉਹਨੇ ਮਤਲਬ ਬਰਾਰੀ ਕੀਤੀ, ਆਪਣੀ ਖੁਦਗਰਜ਼ੀ ਦੀ ਉਹਨੇ ਹੱਦ ਕੀਤੀ, ਲੇਕਿਨ ਲੁਕਾਈ ਦੇ ਵਾਸਤੇ ਤੇ ਉਹਦਾ ਇਲਮ ਜਿਹੜਾ ਹੈ ਉਹ ਫਰੂਟਫੁਲ ਸਾਬਤ ਨਹੀਂ ਹੋਇਆ। ਕਿਸੇ ਦਾ ਹੋਰ ਦਾ ਤਾਂ ਭਲਾ ਨਹੀਂ ਹੋਇਆ ਉਹਦੇ ਇਲਮ ਦੀ ਵਜ੍ਹਾ ਨਾਲ। ਸੋ ਅਜਿਹਾ ਬੰਦਾ ਜਿਹੜਾ, ਉਹਨੂੰ ਹਜ਼ਰਤ ਸੁਲਤਾਨੁਲ ਆਰਿਫੀਨ ਚੰਡੋਲ ਪਰਿੰਦੇ ਦੇ ਨਾਲ ਪੈ ਤਸ਼ਬੀਹ ਦਿੰਦੇ ਨੇ। ਉਹ ਆਂਦੇ ਨੇ ਤੂੰ ਚੰਡੋਰਾ ਹੈ। ਅਜਿਹਾ ਬੰਦਾ ਜਿਹਦਾ ਇਲਮ ਅੱਲਾਹ ਪਾਕ ਨੂੰ ਰਾਜ਼ੀ ਨਹੀਂ ਕੀਤਾ, ਉਹਨੇ ਆਪਣੇ ਇਲਮ ਦੇ ਜ਼ਰੀਏ ਔਰ ਆਪਣੇ ਇਲਮ ਨੂੰ ਵਸੀਲਾ ਬਣਾ ਕੇ ਅੱਲਾਹ ਦੀ ਮਖਲੂਕ ਦੇ ਵਾਸਤੇ ਕੋਈ ਕਾਰੇ ਖੈਰ ਸਰ ਅੰਜਾਮ ਨਹੀਂ ਦਿੱਤਾ, ਉਹ ਚੰਡੋਰੇ ਪਰਿੰਦੇ ਵਾਂਗੂ ਹੈ ਜਿਹੜਾ ਨਾ ਆਪੂ ਅੰਗੂਰੀ ਖਾਂਦਾ ਤੇ ਨਾ ਫਸਲ ਨੂੰ ਕਿਸੇ ਇਨਸਾਨਾਂ ਦੇ ਜਾਂ ਹੋਰ ਮਖਲੂਕਾਤ ਦੇ ਕੰਮ ਆਉਣ ਦਿੰਦਾ, ਜ਼ਾਇਆ ਜੂ ਕਰ ਦਿੰਦਾ। ਅਜਿਹੇ ਬੰਦੇ ਦਾ ਵੀ ਇਲਮ ਸਿਰਫ ਜਿਹੜਾ ਆਪਣੀ ਜ਼ਾਤ ਤੱਕ ਮਹਿਦੂਦ ਰਿਹਾ, ਆਪਣੀ ਜ਼ਾਤ ਦੀ ਆਬਿਆਰੀ ਕਰਦਾ ਰਿਹਾ, ਉਹ
ਚੰਡੋਰੇ ਦੀ ਉਸ ਫਸਲ ਦੇ ਖਰਾਬ ਕਰਨ ਵਾਂਗੂ ਸਾਬਤ ਹੋਇਆ। ਨਾ ਉਹਨੂੰ ਆਪ ਕੋਈ ਫਾਇਦਾ ਹੋਇਆ ਦੁਨਿਆਵੀ, ਅਗਰ ਉਹਨੂੰ ਜ਼ਾਹਰੀ ਤੌਰ ਤੇ ਵਕਤੀ ਤੌਰ ਤੇ ਦੁਨੀਆ 'ਚ ਕਿੰਨੀ ਕੁ ਦੇਰ ਬੰਦਿਆ ਤੂੰ ਰਹਿਣਾ। ਤੇਰੀ ਸ਼ਾਨੋ ਸ਼ੌਕਤ ਤੈਨੂੰ ਝੂਠੀ ਆਨ ਬਾਨ ਮਿਲ ਵੀ ਗਈ, ਲੇਕਿਨ ਜਿੱਥੇ ਸਾਰੀ ਬਾਕੀ ਦੀ ਜ਼ਿੰਦਗੀ ਲਾਫਾਨੀ ਹਯਾਤੀ ਜਾ ਕੇ ਜਿੱਥੇ ਗੁਜ਼ਾਰਨੀ ਸਹੀ, ਉਹਦੇ ਵਾਸਤੇ ਤੂੰ ਕੀ ਕੀਤਾ? ਕੱਖ ਵੀ ਨਾ। ਉੱਥੇ ਤੇ ਤੂੰ ਬਾਵਕਾਰ ਔਰ ਬਾਇਜ਼ਤ ਨਹੀਂ ਨਾ ਬਣ ਸਕੇਗਾ। ਇਸ ਵਾਸਤੇ ਉਹਨੂੰ ਚੰਡੋਰੇ ਪਰਿੰਦੇ ਵਾਂਗੂ ਤਸ਼ਬੀਹ ਦਿੱਤੀ ਹੈ ਹਜ਼ਰਤ ਸਖੀ ਸੁਲਤਾਨੁਲ ਆਰਿਫੀਨ ਨੇ। ਤੇ ਆਪਣੇ ਇਸ ਚੁਬਰਗੇ ਦੇ ਆਖਰੀ ਮਿਸਰੇ ਦੇ ਵਿੱਚ ਪੈ ਆਖਦੇ ਨੇ ਭਈ ਇੱਕ ਦਿਲ ਖਸਤਾ ਰਾਜ਼ੀ ਰੱਖੀ ਹਜ਼ਰਤ ਬਾਹੂ, ਲਈ ਇਬਾਦਤ ਵਰਿਆ ਹੋ। ਪਿਆਰਿਓ, ਕਿਸੇ ਸ਼ਿਕਸਤਾ ਦਿਲ ਦਾ ਦਿਲ ਰਾਜ਼ੀ ਕਰ ਦੇਣਾ, ਕਿਸੇ ਮਜਰੂ ਦਿਲ ਵਾਲਾ ਬੰਦਾ, ਰੰਜੀਦਾ ਆਦਮੀ, ਕਬੀਦਾ ਖਾਤਰ, ਪਰੇਸ਼ਾਨ ਹਾਲ, ਕੋਈ ਗਰੀਬ ਗੁਰਬਾ ਜਿਹੜਾ ਇੰਤਹਾਈ ਤੰਗ ਦਸਤੀ ਦੀ ਜ਼ਿੰਦਗੀ ਗੁਜ਼ਾਰ ਰਿਹਾ ਹੈ, ਕੋਈ ਮਕਰੂਜ਼ ਕਰਜ਼ੇ ਥੱਲੇ ਦਬਿਆ ਗਿਆ ਹੋਇਆ ਹੈ, ਯਾਨੀ ਇਨਸਾਨ ਹੈ ਔਰ ਪਰੇਸ਼ਾਨ ਹੈ। ਸੁਲਤਾਨੁਲ ਆਰਿਫੀਨ ਪੇ ਆਖਦੇ ਨੇ ਤੂੰ ਸਿਰਫ ਉਹਦੀ ਰਜ਼ਾ ਦੇ ਵਾਸਤੇ ਉਹਦਾ ਕੋਈ ਥੋੜਾ ਜਿਹਾ ਹੱਥ ਵਡਾ ਛੱਡੇ ਤੇ ਸਮਝ ਲੈ ਕਿ ਕਈ ਵਰਿਆਂ ਦੀ ਤੂੰ ਇਬਾਦਤ ਕਰ ਲਈ। ਇੱਕ ਛੋਟਾ ਜਿਹਾ ਅਮਲ ਕਰਕੇ, ਉਸ ਆਪਣੇ ਭਰਾ ਦੀ ਮਦਦ ਕਰਕੇ, ਉਸ ਇਨਸਾਨ ਤੇ ਨੇਕੀ ਕਰਕੇ। ਉਰਦੂ ਵਿੱਚ ਵੀ ਪਿਆਰਿਓ ਬੜਾ ਹੀ ਪਿਆਰਾ ਇੱਕ ਸ਼ੇਰ ਹੈ ਕਿ ਦਰਦ दिल के वास्ते पैदा किया इंसान को, वरना तात के लिए कुछ कम न थे करो बयां। ਅੱਲਾ ਪਾਕ ਦੇ ਬੰਦੇ ਜਿਹੜੇ ਨੇ ਉਹਦਾ ਤੇ ਇਹ ਹੀ ਫਰਜ਼ ਹੈ ਕਿ ਉਹ ਆਪਣੇ ਸਾਥੀਆਂ ਦਾ ਦਰਦ ਵੰਡਾਏ, ਆਪਣੇ ਰੱਗੇ ਇਨਸਾਨਾਂ ਦੇ ਭਲੇ ਦੇ ਵਾਸਤੇ, ਉਹਨਾਂ ਦੀ ਫਲਾਹ ਦੇ ਵਾਸਤੇ, ਉਹਨਾਂ ਦੀ ਰਿਫਾਹ ਦੇ ਵਾਸਤੇ ਆਪਣੇ ਇਲਮ ਨੂੰ ਬਰੂਏ ਕਾਰ ਲਿਆ ਕੇ ਨਿਤ ਨਵੇਂ ਕਾਰ ਹਾਏ ਸਰ ਅੰਜਾਮ ਦੇਵੇ। ਨਹੀਂ ਤੇ ਪਿਆਰਿਓ, ਉਹਦਾ ਇਲਮ ਜਿਹੜਾ ਹੈ ਉਹ ਸਿਰਫ ਉਹਦੀ ਜ਼ਾਤ ਤੱਕ ਹੀ ਮਹਦੂਦ ਹੋ ਕੇ ਰਹਿ ਗਿਆ, ਜਾਂ ਉਹਨੇ ਆਪਣੇ ਇਲਮ ਤੋਂ ਆਪਣੇ ਰੱਬ ਨੂੰ ਰਾਜ਼ੀ ਨਾ ਕੀਤਾ, ਨਾ ਇਨਸਾਨੀਅਤ ਦੀ ਫਲਾਹ ਕੀਤੀ, ਬਲਕਿ ਇਨਸਾਨੀਅਤ ਦੀ ਫਨਾਹ ਦੇ ਵਾਸਤੇ ਉਹਨੇ ਇਜਾਦਾਤ ਕੀਤੀਆਂ। ਤੁਸੀਂ ਦੇਖੋ ਨਾ, ਕੁਝ ਅਜਿਹੇ ਵੀ ਸਾਡੇ ਦੋਸਤ ਨੇ, ਸਾਇੰਸਦਾਨ, ਇੱਕ ਸਾਇੰਸਦਾਨ ਨੇ ਉਹਨੇ ਬਲਬ ਇਜਾਦ ਕਰ ਦਿੱਤਾ। ਲੋਕੀ ਕੁਰਾਨ ਪਾਕ ਦੀ ਤਲਾਵਤ ਕਰਦੇ ਨੇ, ਗੀਤਾ ਪੜ੍ਹਦੇ ਨੇ, ਗ੍ਰੰਥ ਸਾਹਿਬ ਪੜ੍ਹਦੇ ਨੇ, ਇੰਜੀਲ ਮੁਕੱਦਸ ਪੜ੍ਹਦੇ ਨੇ, ਕੁਰਾਨ ਪਾਕ ਅਸੀਂ ਪੜ੍ਹਦੇ ਹਾਂ ਮੁਸਲਮਾਨ, ਇਸ ਤਰ੍ਹਾਂ ਦੀਗਰ ਮਤਾਂ ਨੂੰ ਮੰਨਣ ਵਾਲੇ ਸਾਰੇ ਇਹੋ ਹੀ ਬਲਬ ਬਾਲ ਕੇ। ਐਡੀਸਨ ਇੱਕ ਅੰਗਰੇਜ਼ ਸੀ, ਉਹਨੇ ਇਜਾਦ ਕੀਤਾ, ਉਹ ਵੀ ਇਲਮ ਵਾਲਾ ਸੀ, ਸਾਇੰਸਦਾਨ ਸੀ। ਉਹਨੇ ਇੱਕ ਸਾਇੰਟਿਸਟ ਸੀ ਪਿਆਰਿਓ ਜਿਹਨੇ ਐਟਮ ਬੰਬ ਇਜਾਦ ਕੀਤਾ। ਉਹਨਾਂ ਨੇ ਮਿਜ਼ਾਈਲ, ਹਾਈਡਰੋਜਨ ਬੰਬ, ਯਾਨੀ ਇਨਸਾਨੀਅਤ ਦੀ ਤਬਾਹੀ ਦੇ ਵੀ ਏਡੇ ਏਡੇ ਵੱਡੇ ਸਾਮਾਨ ਕੀਤੇ ਨੇ, ਇਲਮ ਵਾਲਿਆਂ ਹੀ ਕੀਤੇ ਨੇ। ਹੁਣ ਦੇਖੋ ਨਾ ਕਿੰਨਾ ਫਰਕ ਹੈ। ਕਿਸੇ ਬੰਦੇ ਦਾ ਇੰਤਹਾਈ ਸੀਰੀਅਸ ਐਕਸੀਡੈਂਟ ਹੁੰਦਾ ਹੈ ਔਰ ਉਹਦਾ ਬੜਾ ਸ਼ਦੀਦ ਐਕਸੀਡੈਂਟ ਤੋਂ ਬਾਅਦ ਆਪਰੇਸ਼ਨ ਹੋਣਾ ਹੈ, ਤੇ ਬਲਬ ਬਾਲ ਕੇ ਉਸ ਐਡੀਸਨ ਦੇ ਇਜਾਦ ਕਰਦਾ, ਉਹ ਵੀ ਇੱਕ ਇਲਮ ਵਾਲਾ ਸੀ। ਉਹਦੇ ਬਲਬ ਬਾਲ ਕੇ ਅਸੀਂ ਦੇਖਦੇ ਹਾਂ ਕਿ ਡਾਕਟਰਸ ਆਪਰੇਸ਼ਨ ਕਰ ਰਹੇ ਨੇ, ਬੰਦਿਆਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਨੇ। ਇਨਸਾਨ ਆਪਣੇ ਆਪਣੇ ਮਜ਼ਹਬ ਦੀਆਂ ਮਜ਼ਹਬੀ ਕਿਤਾਬਾਂ ਪੜ੍ਹ ਰਹੇ ਨੇ, ਇਬਾਦਾਤ ਕਰ ਰਹੇ ਨੇ, ਸਾਈਂ ਨੂੰ ਰਿਝਾ ਰਹੇ ਨੇ, ਮਨਾ ਰਹੇ ਨੇ, ਉਹਨੂੰ ਰਾਜ਼ੀ ਕਰ ਰਹੇ ਨੇ। ਇਹ ਵੀ ਇਲਮ ਵਾਲਿਆਂ ਦੀ ਮਿਹਰਬਾਨੀ ਹੈ। ਔਰ ਇੱਕ ਬੰਬ ਚਲਾ ਕੇ ਬਸਤੀਆਂ ਦੀਆਂ ਬਸਤੀਆਂ ਫਨਾਹ ਕਰ ਦੇਣ ਵਾਲੇ, ਜਿਵੇਂ ਹੁਣ ਗਜ਼ਾ ਦੇ ਵਿੱਚ ਤੁਸੀਂ ਵੇਖਿਆ ਕੀ ਕੀਤਾ ਗਿਆ ਹੈ ਮੁਸਲਮਾਨਾਂ ਦੇ ਨਾਲ, ਇਨਸਾਨਾਂ ਦੇ ਨਾਲ, ਛੋਟੇ ਛੋਟੇ ਬੱਚਿਆਂ ਦੇ ਨਾਲ, ਉਹ ਵੀ ਇਲਮ ਵਾਲਿਆਂ ਨੇ ਕੱਢੇ ਨੇ, ਉਹਨਾਂ ਦੀਆਂ ਹੀ ਇਜਾਦਾਤ ਨੇ ਆ ਬੰਬ ਜਿਹੜੇ ਨੇ। ਸੋ ਮੈਂ ਅਰਜ਼ ਇਹ ਕਰ ਰਿਹਾ ਸਾਂ ਕਿ ਇਲਮ ਉਹ ਹੀ ਹਜ਼ਰਤ ਸੁਲਤਾਨੁਲ ਆਰਿਫੀਨ ਕਹਿ ਰਹੇ ਨੇ ਕਿ ਤੈਨੂੰ ਫਾਇਦਾ ਦੇਗਾ, ਜਿਹੜਾ ਤੇਰੀ ਦੁਨੀਆ ਵੀ ਸਵਾਰੇ, ਲੇਕਿਨ ਤੇਰੀ ਆਖਰਤ ਜਿਹੜੀ ਉਹਨੂੰ ਵੀ ਸਵਾਰ ਦੇ ਨਾਲ ਹੀ, ਤੇਰੇ ਰੱਬ ਨੂੰ ਵੀ ਰਾਜ਼ੀ ਕਰ ਦੇਵੇ। ਰੱਬ ਦੇ ਸਾਰੇ ਬੰਦੇ ਮਖਲੂਕਾਤ ਵੀ ਤੇਰੇ ਤੋਂ ਰਾਜ਼ੀ ਹੋ ਜਾਣ, ਤਾਂ ਤੇਰਾ ਇਲਮ ਜਿਹੜਾ ਨਾ ਜੀ ਉਹ
ਨਫਾ ਦੇਣ ਵਾਲਾ ਹੈ, ਨਫਾ ਆਵਰ ਹੈ, ਤਾਂ ਹੀ ਉਹ ਫਰੂਟਫੁਲ ਸਾਬਤ ਹੋਏਗਾ। ਅਦਰਵਾਈਜ਼ ਜਿਹੜਾ ਇਲਮ ਤੂੰ ਹਾਸਲ ਕੀਤਾ ਉਹ ਦੁਨਿਆਵੀ ਠਾਠ ਬਾਠ ਟੌਰ ਟੱਪਾ ਤੇ ਹੋ ਸਕਦਾ ਹੈ, ਲੇਕਿਨ ਜਿਵੇਂ ਦੁਨੀਆ ਫਾਨੀ ਹੈ ਇਸੇ ਤਰ੍ਹਾਂ ਉਸ ਇਲਮ ਦਾ ਫਾਇਦਾ ਵੀ ਫਨਾ ਹੋ ਜਾਣ ਵਾਲਾ ਹੈ। ਆਰਜ਼ੀ ਤੇ ਵਕਤੀ ਤੈਨੂੰ ਫਾਇਦਾ ਹੋਵੇਗਾ, ਉਹ ਲੌਂਗ ਲਾਸਟਿੰਗ ਸਾਬਤ ਨਹੀਂ ਹੋਏਗਾ ਤੇ ਨਾ ਆਖਰਤ ਦੇ ਵਿੱਚ ਤੇਰੇ ਕਿਸੇ ਵੀ ਕੰਮ ਆਵੇਗਾ। ਪਿਆਰਿਓ, ਇਸ ਜ਼ਿਮਨ ਦੇ ਵਿੱਚ ਗੱਲਾਂ ਤੇ ਹੋਰ ਵੀ ਬਹੁਤ ਸਾਰੀਆਂ ਹੋ ਸਕਦੀਆਂ ਨੇ, ਬਹੁਤ ਸਾਰੀਆਂ ਵੰਨਗੀਆਂ ਵੀ ਤੁਹਾਡੇ ਹਜ਼ੂਰ ਪੇਸ਼ ਕੀਤੀਆਂ ਜਾ ਸਕਦੀਆਂ ਨੇ, ਲੇਕਿਨ ਅਸੀਂ ਆਪਣੇ ਪ੍ਰੋਗਰਾਮ ਦੇ ਅਸਲ ਕੰਟੈਂਟ ਤੋਂ ਫਿਰ ਹਟ ਜਾਂਦੇ ਹਾਂ। ਤੇ ਆਓ ਚਲੀਏ ਤੁਹਾਡੇ ਘੱਲੇ ਹੋਏ ਅਖਾਣ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ। ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚਲੀ। अस्सलामुअलैकुम जनाब बाजवा साहब। जी बिस्मिल्लाह जी, वालेकुम सलाम जनाब, की हाल है डॉक्टर साहब? खैरियां हो जी? अल्लाह पाक दा करम जी, अल्लाह पाक दा एहसान, तुहाड़ियां दुआवां मेरी सरकार। जी जी बाजवा साहब, साडे शहर गुजरांवाला दे जी जी एक बड़े मोहतरम साडे मेहरबान ने, नाले साडे परमानेंट व्यूअर ने, जी 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 प्रोफेसर ने, सारी जिंदगी इंग्लिश जी, पढ़ाई उन्होंने। जी 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 प्रोफेसर इफ्तिखार अहमद साहब जी 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 ਉਹਨਾਂ ਜਨਾਬ ਆਖਿਆ ਸੀ ਕਿ ਜੀ ਮੈਂ ਤੁਹਾਡਾ ਪ੍ਰੋਗਰਾਮ ਵੇਖਿਆ, ਬਾਜਵਾ ਸਾਹਿਬ ਨੇ ਵਰਾ ਸੂਈ ਦਾ ਦੱਸਿਆ ਤੇ ਉਹ ਆਂਦੇ ਹਨ ਕਿ ਸਾਨੂੰ ਤਾਂ ਪਤਾ ਹੀ ਨਹੀਂ, ਅਸੀਂ ਵੀ ਪੰਜਾਬੀ ਆ, ਜ਼ਿਮੀਦਾਰ ਵੀ ਆ, ਲੇਕਿਨ ਸਾਨੂੰ ਨਹੀਂ ਸੀ ਪਤਾ। ਉਹਨਾਂ ਨੇ ਮੈਨੂੰ ਕਿਹਾ ਸੀ ਜੀ ਕਿ ਵਲੀ ਵੱਦਰ ਇੱਕ ਲਫ਼ਜ਼ ਹੈ, अच्छा अच्छा ਇਹਦਾ ਕੀ ਤਰਜਮਾ ਹੁੰਦਾ ਪੰਜਾਬੀ ਦਾ ਲਫ਼ਜ਼ ਹੈ? ਮੈਂ ਜੀ ਬਾਜਵਾ ਸਾਹਿਬ ਕੋਲ ਇਨਸ਼ਾਅੱਲਾ ਪੁੱਛ ਕੇ ਤੁਹਾਨੂੰ ਦੱਸਣੇ। हाँ जी, वली वदर दा मतलब है वली दा मैना ते जानन वाला हुंदा है, जी। अच्छा या दोस्त भी हुंदा है ਸੱਜਣ और सज्जन भी हुंदा है जी। ते वदर जेड़ा ना ये चमड़े दी जेड़ी रस्सी हुंदी है ना ओनू आंदे ने ਜੀ ਜੀ ਤੇ ਇਹਦੇ ਚ ਦੱਸਿਆ ਗਿਆ ਵੀ ਇਹ ਉਹ ਵਲੀ ਹੈ ਕਿ ਜਿਹੜਾ ਇਹਦੇ ਬਾਰੇ ਚ ਹੀ ਦੱਸ ਸਕਦਾ ਹੈ, ਯਾਨੀ ਉਹ ਵੱਧਰ ਹੁੰਦੀ ਹੈ ਮਾਰਨ ਵਾਸਤੇ ਵੀ ਇਹਦੇ ਨਾਲ ਹੀ ਠੀਕ ਹੋ ਸਕਦਾ ਹੈ। ਸਮਝੋ ਨਾ, ਯਾਨੀ ਬੁਨਿਆਦੀ ਤੌਰ ਤੇ ਇਹ ਬੇਵਕੂਫ ਤੇ ਜਿਹੜਾ ਫਾਤਰੋ ਲੱਕਲ ਬੰਦਾ ਹੁੰਦਾ ਹੈ ਜੀ ਜੀ ਹਾਂਜੀ, ਜਾਂ ਕੰਮ ਅਕਲਾ ਬੰਦਾ ਜਿਹੜਾ ਹੈ ਹਾਂਜੀ, ਗੱਲ ਨੂੰ ਛੇਤੀ ਨਾ ਸਮਝਣ ਵਾਲਾ, ਮਤਲਬ ਇੱਕ ਬੰਦਾ ਇੱਕ ਗੱਲ ਕਰਦਾ ਤੇ ਆਉਂਦਾ ਇਹ ਕਿਹਦਾ ਕੀ ਮਤਲਬ ਹੁੰਦਾ ਹੈ, ਉਹ ਫਿਰ ਆਂਦਾ ਜਾ ਵਲੀ ਵੱਧਰਾ, ਤੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ। ਹਾਂਜੀ, ਤੋ ਇਹ ਹੈ ਇਹਦਾ ਮੈਨਾਂ, ਮੂਰਖ ਸਮਝ ਲਓ। ਮੂਰਖ ਹਾਂਜੀ, ਘੱਟ ਅਕਲਾ, ਕੰਮ ਅਕਲ ਹਾਂਜੀ, ਜਿਹੜਾ ਗੱਲ ਦੀ ਜਿਹਦੀ ਪਿਕਅਪ ਜਿਹੜੀ ਹੈ, ਗੱਲ ਨੂੰ ਕੈਚ ਕਰਨ ਦੀ, ਸਮਝਣ ਦੀ ਜਿਹੜੀ ਉਹਦੀ ਸ਼ਕਤੀ ਉਹ ਬੜੀ ਥੋੜੀ ਹੋ ਥੋੜੀ ਹੈ, ਜ਼ੂਦ ਫਹਿਮ ਨਹੀਂ ਹੈ। ਹਾਂਜੀ ਹਾਂਜੀ। ਅੱਛਾ ਜੀ, ਮੇਰੀ ਸਰਕਾਰ ਪ੍ਰੋਫੈਸਰ ਸਾਹਿਬ ਨੇ ਨਾਲ ਹੀ ਇੱਕ ਅਖਾਣ ਵੀ ਸਾਨੂੰ ਭਿਜਵਾਇਆ। ਜੀ ਜੀ ਜੀ, ਉਹ ਆਖਦੇ ਨੇ ਵੀ ਇਸ਼ਕ ਤੇ ਮੁਸ਼ਕ ਹਾਂਜੀ ਤੇ ਖੰਗ ਤੇ ਖੁਰਕ, ਹਾਂਜੀ ਹਾਂਜੀ ਇਹ ਵੀ ਨਹੀਂ ਲੁਕਾਇਆ ਲੋਕ। ਹਾਂਜੀ ਹਾਂਜੀ, ਇਹ ਜਿਹੜਾ ਨਾ ਜੀ ਇਸ਼ਕ ਵੀ ਜਿਹੜਾ ਜ਼ਾਹਰ ਹੈ ਲੋਕੀ ਕਰਦੇ ਤੇ ਆਪਣੇ ਵੱਲੋਂ ਲੁਕ ਕੇ ਨੇ। ਜਦੋਂ ਕਿਸੇ ਨੂੰ ਇਸ਼ਕ ਹੋ ਜਾਂਦਾ ਨਾ, ਆਂਦੇ ਨੇ ਸਿਆਣੇ ਭਈ ਅੱਖਾਂ ਚੋਂ ਕੁਝ ਰੇਜ਼ ਨਿਕਲਦੀਆਂ ਨੇ, ਛੁਆਵਾਂ ਨਿਕਲਦੀਆਂ, ਔਰ ਉਹ ਜਦੋਂ ਜੀਆਂ ਦੀਆਂ ਛੁਆਵਾਂ ਦਾ ਨੰਬਰ ਆਪੋ ਚ ਮਿਲ ਜਾਏ ਉਹਨਾਂ ਨੂੰ ਫਿਰ ਪਿਆਰ ਹੋ ਜਾਂਦਾ ਆਪੋ ਵਿੱਚ। ਹਾਂਜੀ, ਤੇ ਉਹ ਜਦੋਂ ਜ਼ਾਹਰ ਇਸ਼ਕ ਜਿਹੜਾ ਹੈ ਤੇ ਕਮਲਾ ਵੇਖਣ ਤੋਂ ਬਗੈਰ ਰਹਿੰਦਾ ਹੀ ਨਹੀਂ, ਤੇ ਵੇਖਣ ਵਾਲਿਆਂ ਨੂੰ ਹਜ਼ਾਰਾਂ ਵੇਖਣ ਵਾਲੇ ਸਾਡੇ ਤੇ ਕੈਮਰੇ ਲੱਗੇ ਨੇ ਵਸੋਂ ਦੇ ਵਿੱਚ। ਵਾਹ ਵਾਹ ਹਾਂਜੀ, ਤੇ ਫਿਰ ਉਸ ਉਮਰੇ ਕੱਚੀ ਪੱਕੀ ਉਮਰੇ ਹਲੂ ਉਮਰੇ ਚੜ੍ਹਦੀ ਉਮਰ ਜਦੋਂ ਇਸ਼ਕ ਦਾ ਬਾਅਦ ਚ ਤੇ ਇਸ਼ਕ ਜਨਾਨੀਆਂ ਉਂਝ ਹੀ ਭੁਲਾ ਛੱਡਦੀਆਂ ਨੇ। ਹਾਂਜੀ, ਬਹੁਤੀਆਂ ਮਤਹਿਰ ਨਾਲ ਸਿੱਧਾ ਕਰ ਦਿੰਦੀਆਂ ਨੇ ਇਸ਼ਕ ਮੁਸ਼ਕ ਸਾਰਾ। ਤੇ ਉਹ ਜਿਹੜੀ ਉਮਰ ਹੁੰਦੀ ਹੈ ਨਾ ਜੀ, ਉਹ ਠਾਕਣ ਠੂਕਣ ਦਾ ਦੌਰ ਘੱਟ, ਤੇ ਉਹ ਫਿਰ ਬੰਦਾ ਇਸ਼ਕ ਤੇ ਮੁਸ਼ਕ ਉਹ ਇਸ ਤਰ੍ਹਾਂ ਹੀ ਹੁੰਦਾ ਜਿਵੇਂ ਅੰਨਾ ਹੁੰਦਾ, ਉਹ ਵਹਿੰਦਾ ਹੀ ਨਹੀਂ ਲਾਂਭੋ, ਅੱਲਾ ਲੋਕ ਉਹਨੂੰ ਵੇਖ ਰਹੇ ਹੁੰਦੇ ਨੇ। ਹਾਂਜੀ, ਤੇ ਮਤਲਬ ਚਾਰ ਚਫੇਰਿਓਂ ਪਿਆ ਆਂਦੇ ਨੇ, ਆ ਵੇਖ ਉਹਨੂੰ ਪਿਆ ਵਹਿੰਦਾ ਹੀ, ਉਹ ਫਲਾਣੇ ਥਾਂ ਬੈਠੀ ਆ ਤੇ ਉਹਨੂੰ ਪਿਆ ਝਾਕਦਾ ਹੀ ਉਧਰੋਂ ਓਲੇ ਹੋ ਕੇ। ਇਹ ਵੀ ਆਂਦਾ ਜੀ ਯਾਰ ਸਵੇਰ ਦਾ 7ਵੀਂ 8ਵੀਂ ਵਾਰੀ ਇੱਥੇ ਐਸ ਗਲੀਏ ਲੰਘਿਆ, ਇਹਨੂੰ ਕੀ ਤਕਲੀਫ ਹੈ, ਇੱਥੇ ਕਿਹੜਾ ਸੌਦਾ ਵੇਚਣ ਹੋਇਆ ਹੈ। ਹਾਂਜੀ, ਅੱਛਾ, ਤੇ ਇਸ ਵਾਸਤੇ ਤੇ ਮੁਸ਼ਕ ਜਿਹੜੀ ਹੈ ਉਹ ਇਸ਼ਕ ਚੋਂ ਹਾਂਜੀ ਵੀ ਪੈਦਾ ਹੁੰਦੀ ਹੈ, ਤੇ ਬਹਿਣੀ ਦੀ ਮੁਸ਼ਕ ਵੀ ਹੈ ਉਹਦੇ ਤੇ ਤੁਸੀਂ ਮਤਲਬ ਜਿੰਨੇ ਢੱਕਣ ਦਿਓ ਉਹਦੀ ਮੁਸ਼ਕ ਆਉਣੀ ਆਉਣੀ ਹਾਂਜੀ। ਅੱਛਾ, ਕਿਸੇ ਵੀ ਬਦਬੂਦਾਰ ਜਗ੍ਹਾ ਦੇ ਵਿੱਚ ਤੇ ਮੁਸ਼ਕ ਆਉਣੀ ਆਉਣੀ, ਉਹਨੂੰ ਤੁਸੀਂ ਢੱਕ ਨਹੀਂ ਸਕਦੇ।
ਤੇ ਖੰਘ ਜਿਹੜੀ ਆ ਉਹ ਤੇ ਤੁਸੀਂ ਇੱਥੇ ਰਿਕਾਰਡਿੰਗ ਕਰਦਿਆਂ ਵੀ ਕਈ ਵਾਰੀ ਤੁਹਾਨੂੰ ਜਾਂ ਮੈਨੂੰ ਆ ਜੇ ਆ ਜਾਂਦੀ ਹੈ ਤੇ ਫਿਰ ਸਾਨੂੰ ਪ੍ਰੋਗਰਾਮ ਬੰਦ ਕਰਨਾ ਪੈਂਦਾ ਕਰਨਾ ਪੈਂਦਾ। ਹਾਂਜੀ, ਇਹਨੂੰ ਵੀ ਨਹੀਂ ਲੁਕਾਇਆ ਜਾ ਸਕਦਾ। ਤੇ ਇਸ ਤਰ੍ਹਾਂ ਹੀ ਖੁਰਕ ਜਿਹੜੀ ਆ ਬੰਦਾ ਜਿੰਨੇ ਮਰਜ਼ੀ ਉਹ ਸਿਆਣਿਆਂ ਦਾਨਿਆਂ ਜਾਂ ਵੱਡੇ ਲੋਕਾਂ ਦੀ ਮਜਲਿਸ 'ਚ ਬੈਠਾ ਹੋਵੇ ਖੁਰਕਣ ਲੱਗ ਪੈਂਦਾ। ਸੋ ਇਹ ਵੀ ਜਿਹੜੀ ਚੀਜ਼ ਹੈ ਨਾ ਜੀ, ਖੁਰਕ, ਇਹ ਬੜੀ ਭੈੜੀ ਸ਼ੈ ਹੈ। ਔਰ ਖੰਘ ਵੀ ਜਿਹੜੀ ਹੈ ਇਹ ਵੀ ਮਤਲਬ ਇਹ ਧੱਕੇ ਨਾਲ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ। ਹਾਂਜੀ, ਵਾਹ ਵਾਹ। ਲਓ ਜੀ ਪਿਆਰੇ ਵੇਖਣ ਵਾਲਿਓ, ਬੜੀ ਖੂਬਸੂਰਤ ਗੱਲ ਬਾਜਵਾ ਸਾਹਿਬ ਨੇ ਸਾਨੂੰ ਸਮਝਾਈ। ਪ੍ਰੋਫੈਸਰ ਇਫਤਖਾਰ ਸਾਹਿਬ ਨੇ ਸਾਨੂੰ ਅਖਾਣ ਭਿਜਵਾਇਆ ਸੀ ਭਈ ਇਸ਼ਕ ਤੇ ਮੁਸ਼ਕ ਤੇ ਖੰਘ ਤੇ ਖੁਰਕ ਇਹ ਲੁਕਾਇਆ ਨਹੀਂ ਲੁਕਦੇ। ਇਹ ਤੁਹਾਡੇ ਵੀ ਹਯਾਤੀ ਦੇ ਵਿੱਚ ਜ਼ਰੂਰ ਅਜਿਹਾ ਤਜਰਬਾ ਹੋਇਆ ਹੋਣਾ ਹੈ, ਬਲਕਿ ਤਜਰਬਾਤ ਹੋਏ ਹੋਣੇ ਨੇ। ਤੁਸੀਂ ਦੇਖੋ ਨਾ, ਇਸ਼ਕ ਜਿਹੜਾ ਹੈ, ਉਹ ਜਿਹੜਾ ਆਸ਼ਕ ਹੁੰਦਾ ਹੈ ਨਾ, ਬਾਜਵਾ ਸਾਹਿਬ ਬੜੀ ਖੂਬਸੂਰਤ ਗੱਲ ਕੀਤੀ। ਉਹ ਤੇ ਇਹ ਹੀ ਸਮਝਦਾ, ਉਹ ਆਪਣੇ ਲੋ ਬੜਾ ਲੁਕ ਲੁਕਾ ਕੇ ਜਾਂਦਾ ਆਪਣੇ ਮਹਿਬੂਬ ਦੀ ਗਲੀ ਦੇ ਵਿੱਚ, ਵੇਖਣੋਂ ਉਹਨੂੰ ਰੋਕ ਨਹੀਂ ਸਕਦਾ। ਹੁਣ ਉਧਰ ਜਾਂਦਾ ਤੇ ਬਹੁਤ ਸਾਰੇ ਉਹ ਨਾ ਅਜਿਹੇ ਰੱਛ ਵਰਤਦਾ ਕਿ ਕਿਸੇ ਨੂੰ ਪਤਾ ਨਾ ਲੱਗੇ ਵੀ ਮੈਂ ਇਧਰ ਕਿਵੇਂ ਆਇਆ। ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ ਦੀ ਇੱਕ ਗਜ਼ਲ ਦਾ ਬੜਾ ਹੀ ਪਿਆਰਾ ਮਤਲਾ ਹੈ। ਉਹ ਆਖਦੇ ਨੇ ਵੀ ਜਾਨਾ ਉਹਨਾਂ ਦੇ ਵੱਲ ਅਵੇਰ ਆਪੇ, ਕਦੀ ਜਾਣ ਕੇ ਆਪ ਸਵੇਰ ਜਾਨਾ, ਜਾਨਾ ਜਾ ਕੇ ਸੋਚਣਾ ਪਰਤ ਆਉਣਾ, ਪਿਛਾ ਪਰਤ ਕੇ ਸੋਚਣਾ ਫੇਰ ਜਾਣਾ। ਯਾਨੀ ਉਹ ਦੇਖੋ ਨਾ, ਜਿਹੜੇ ਮਈਅਰਜ਼ ਉਹ ਅਪਣਾਉਂਦਾ ਆਸ਼ਕ, ਗਲੀ 'ਚ ਜਾ ਕੇ ਆਪਣੇ ਮਹਿਬੂਬ ਦੀ ਗਲੀ 'ਚ ਜਾਣ, ਉਧਰ ਦਾ ਫੇਰਾ ਲਾਉਣ ਵਾਸਤੇ ਉਹ ਕੀ ਕੀ ਕਰਦਾ, ਉਹ ਕਿਹੜੇ ਕਿਹੜੇ ਤਰੀਕੇ ਇਖਤਿਆਰ ਕਰਦਾ, ਉਹ ਬੜਾ ਖੂਬਸੂਰਤ ਇਸ ਸਾਰੀ ਗਜ਼ਲ 'ਚ ਉਹਨਾਂ ਬਿਆਨ ਕੀਤਾ। ਲੇਕਿਨ ਇਸ ਦੇ ਬਾਵਜੂਦ ਬਾਜਵਾ ਸਾਹਿਬ ਬੜੀ ਹੀ ਵੱਡੀ ਗੱਲ ਕਰਦੇ ਹੁੰਦੇ ਨੇ ਕਿ ਸਾਰਾ ਜਿਹੜਾ ਵਸੇਬ ਹੈ ਨਾ ਸਾਡਾ ਆਲਾ ਦੁਆਲਾ ਜਿਹੜਾ ਨਾ, ਉਹ ਸਮਝ ਲਵੋ ਕਿ CCTV ਕੈਮਰੇ ਲੱਗੇ ਨੇ, ਲੋਕਾਂ ਦੀਆਂ ਅੱਖੀਆਂ ਨਹੀਂ। ਉਹ ਸਾਡਾ ਮੁਤਾਲਿਆ ਕਰ ਰਹੇ ਹੁੰਦੇ ਨੇ, ਉਹ ਦੇਖ ਰਹੇ ਹੁੰਦੇ ਨੇ ਕਿ ਇਹ ਯਾਰ ਸਵੇਰ ਦਾ 5ਵੀਂ 6ਵੀਂ ਵਾਰੀ ਇਸ ਗਲੀ ਵੱਲ ਆਇਆ। ਜਾਂ ਵੇਖੋ ਨਾ, ਕਿਸੇ ਦਾ ਕੋਈ ਮਹਿਬੂਬ ਹੈ, ਉਹਦੀ ਗਲੀ 'ਚ ਕੋਈ ਦੁਕਾਨ ਹੈ, ਹੁਣ ਉਹ ਬੰਦਾ ਜਾ ਕੇ ਉਸ ਦੁਕਾਨ ਤੇ ਹੀ ਬਹਿ ਰਹਿੰਦਾ। ਉਹ ਦੁਕਾਨਦਾਰ ਜਿਹੜਾ ਸਭ ਤੋਂ ਪਹਿਲੇ ਉਹਨੂੰ ਲਾਦ ਹੋ ਜਾਂਦੀ, ਉਹ ਕਹਿੰਦਾ ਯਾਰ ਤੂੰ ਸਾਰਾ ਦਿਨ ਇੱਥੇ ਹੀ ਬੈਠਾ ਰਹਿਣਾ ਭਾ, ਹੋਰ ਵੀ ਮੇਰੇ ਕਿਸੇ ਗਾਹਕ ਨੇ ਆਉਣਾ ਹੁੰਦਾ, ਜਾਂ ਇੱਥੇ ਬੀਬੀਆਂ ਵੀ ਸੌਦਾ ਲੈਣ ਆਉਂਦੀਆਂ ਨੇ, ਇੱਥੇ ਬੰਦੇ ਵੀ ਆਉਂਦੇ ਨੇ, ਤੂੰ ਇੱਥੇ ਪੱਕਾ ਹੀ ਡੇਰਾ ਲਾ ਲਿਆ। ਗੱਲ ਖੁੱਲਿਓ ਬਿਨਾਂ ਰਹਿੰਦੀ ਨਹੀਂ, ਖੋਲੀ ਜਾਂਦੀ ਹੈ। ਇਸ਼ਕ ਵਾਲੀ ਵੀ ਤੇ ਮੁਸ਼ਕ ਦੀ ਇੱਕ ਬੜੀ ਸੋਹਣੀ ਬਾਕੀ ਸਦੀਕੀ ਦੀ ਤਸਲੀਸ ਹੈ, ਮੈਨੂੰ ਯਾਦ ਆ ਗਈ ਹੈ। ਉਹ ਫਰਮਾਉਂਦੇ ਨੇ ਵੀ ਉੱਚੀਆਂ ਕੰਧਾਂ ਡੱਕ ਨਾ ਸਕਣ ਫੁੱਲਾਂ ਦੀ ਖੁਸ਼ਬੂ, ਖੁਸ਼ਬੂ ਜਾਂ ਬਦਬੂ, ਇਹਨੂੰ ਵੀ ਪਿਆਰਿਓ ਡੱਕਿਆ ਨਹੀਂ ਜਾ ਸਕਦਾ। ਜਦੋਂ ਉੱਠਦੀ ਹੈ ਤੇ ਲੋਕਾਂ ਦੀਆਂ ਨੱਕ ਤੱਕ ਪਹੁੰਚਦੀ ਹੈ, ਲੋਕੀ ਸੁੰਘ ਲੈਂਦੇ ਨੇ। ਇਸੇ ਤਰ੍ਹਾਂ ਹੀ ਪਤਾ ਲੱਗ ਜਾਂਦਾ ਵੀ ਯਾਰ ਇੱਥੇ ਕੋਈ ਸ਼ੈ ਐਸੀ ਪਈ ਹੈ ਜਿਹਦੀ ਇਹ ਬੋ ਆ ਰਹੀ ਹੈ ਜਾਂ ਜਿਹਦੀ ਇਹ ਖੁਸ਼ਬੂ ਆ ਰਹੀ ਹੈ। ਬਾਗ ਵਿੱਚ ਅਸੀਂ ਜਾਂਦੇ ਹਾਂ, ਵੇਖੋ ਨਾ, ਗੁਲਾਬ, ਚੰਬੇਲੀ, ਰਾਤ ਦੀ ਰਾਣੀ, ਰਾਤ ਦੇ ਟਾਈਮ ਅਕਸਰ ਅਸੀਂ ਲੰਘਦੇ ਹਾਂ ਤੇ ਰਾਤ ਦੀ ਰਾਣੀ ਦਾ ਪੌਦਾ ਜਿਹੜਾ ਉਹ ਖਿੰਡੇ ਹੁੰਦੇ ਨੇ, ਜਦੋਂ ਫੁੱਲ ਖੁਸ਼ਬੂਆਂ ਛੱਡਦਾ ਉਹਦਾ ਵੀ ਪਤਾ ਲੱਗ ਜਾਂਦਾ। ਉਹਨੂੰ ਹੁਣ ਲੁਕਾਇਆ ਤੇ ਨਾ, ਭਾਵੇਂ ਜਿੱਡੀਆਂ ਮਰਜ਼ੀ ਉੱਚੀਆਂ ਕੰਧਾਂ ਉਸਾਰ ਲਈਏ, ਖੁਸ਼ਬੂ ਕੰਧ ਟੱਪ ਕੇ ਵੀ ਪਾਰ ਟੁਰ ਜਾਂਦੀ ਹੈ। ਇਸੇ ਤਰ੍ਹਾਂ ਖੰਘ ਤੇ ਖੁਰਕ ਵਾਲੀ ਗੱਲ ਹੈ। ਇੱਕ ਬਾਦਸ਼ਾਹ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਵਕਤ ਜਿਸ ਵੇਲੇ ਤੁਸੀਂ ਬੜੇ ਹੀ ਪਰੇਸ਼ਾਨ ਹੋ ਗਏ ਹੋਵੋ, ਤੇ ਉਹਨੇ 2 ਵਕਤ ਦੱਸੇ ਸਨ। ਤੇ ਜਿਹੜਾ ਦੂਸਰਾ ਵਕਤ ਸੀ ਉਹ ਇਹ ਸੀ ਭਈ ਇੱਕ ਵਾਰੀ ਮੈਨੂੰ ਗੈਰ ਕਿਸੇ ਮੁਲਕ ਦੇ ਬਾਦਸ਼ਾਹ ਤੇ ਉਹਨਾਂ ਦਾ ਪੂਰਾ ਵਫਦ ਇੱਕ ਡੈਲੀਗੇਸ਼ਨ ਮਿਲਣ ਵਾਸਤੇ ਆਇਆ ਸੀ, ਤੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸਾਂ, ਤੇ ਮੈਨੂੰ ਬੜੀ ਸਖਤ ਉਸ ਵੇਲੇ ਆਪਣੀ ਕੰਡ ਤੇ ਖੁਰਕ ਪਈ ਹੁੰਦੀ ਸੀ। ਲੇਕਿਨ ਸਫਾਰਤੀ ਆਦਾਬ ਦੀ ਖਿਲਾਫ ਵਰਜ਼ੀ ਸੀ, ਇਸ ਵਾਸਤੇ ਮੈਂ ਉਸ ਵੇਲੇ ਖੁਰਕ ਨਹੀਂ ਕੀਤੀ। ਔਰ ਜਿਹੜਾ ਮੈਂ ਉਸ ਵੇਲੇ ਆਪਣੇ ਆਪ ਤੇ ਜ਼ਬਰ ਕੀਤਾ, ਮੈਂ ਤਾਂ ਸਮਝਣਾ ਮੇਰੀ ਜ਼ਿੰਦਗੀ ਜੋ ਬੜਾ ਹੀ ਮੁਸ਼ਕਲ ਵਕਤ ਸੀ। ਤੁਸੀਂ ਦੇਖੋ ਨਾ ਕਿ ਬਾਦਸ਼ਾਹ ਖੁਰਕ ਤੋਂ ਮਜਬੂਰ ਹੋ ਗਿਆ, ਲੇਕਿਨ ਸਫਾਰਤੀ ਆਦਾਬ ਦੇ ਤਕਾਜ਼ੇ ਵੀ ਉਹਨੇ ਪੂਰੇ ਕੀਤੇ। ਉਹਨੇ ਦੂਸਰਿਆਂ ਨੂੰ ਸਹੀ ਨਹੀਂ ਹੋਣ ਦਿੱਤਾ ਵੀ ਮੈਨੂੰ ਇਸ ਵੇਲੇ ਬੜੀ ਸਖਤ ਪਈ ਖੁਰਕ ਹੁੰਦੀ ਹੈ। ਇਸੇ ਤਰ੍ਹਾਂ ਹੀ ਪਿਆਰਿਓ ਖੰਘ ਵੀ ਆਏ ਤੇ ਬਾਜਵਾ ਸਾਹਿਬ ਜਿਵੇਂ ਦੱਸਿਆ ਵੀ ਅਸੀਂ ਕਈ ਵਾਰੀ ਰਿਕਾਰਡਿੰਗ ਕਰਦੇ, ਖੰਘ ਸਾਨੂੰ ਮੈਨੂੰ ਆ ਜਾਏ ਜਾਂ ਬਾਜਵਾ ਸਾਹਿਬ ਨੂੰ, ਫਿਰ ਸਾਨੂੰ ਰਿਕਾਰਡਿੰਗ ਰੋਕਣੀ ਪੈਂਦੀ ਹੈ। ਸੋ ਇਹ ਚਾਰੇ ਹੀ ਚੀਜ਼ਾਂ ਜਿਹੜੀਆਂ ਨੇ ਨਾ ਜੀ, ਇਹ ਵੀ ਇੱਕ ਯੂਨੀਵਰਸਲ ਟਰੁੱਥ ਹੈ।
ਕਿ ਇਹਨਾਂ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ। ਬਿਲ ਆਖਰ ਇਹ ਮੁਨਕਸ਼ਿਫ ਹੋ ਹੀ ਜਾਂਦੀਆਂ ਨੇ, ਖੁੱਲ ਜਾਂਦੇ ਨੇ ਇਹ ਰਾਜ਼। ਬਾਜਵਾ ਸਾਹਿਬ ਸਾਡੇ ਚੜ੍ਹਦੇ ਪੰਜਾਬ ਤੋਂ ਮਿੱਤਰ ਨੇ ਭਾਗ ਸਿੰਘ ਜੀ ਜੀ ਉਹਨਾਂ ਜਨਾਬ ਆਖਿਆ ਵੀ ਪਰੌਂਠਾ ਆਖਿਆ ਢਿੱਡ ਤੇ ਨਹੀਂ ਨਾ ਭਰ ਜਾਂਦਾ। ਹਾਂਜੀ ਵਾਹ ਜੀ ਵਾਹ, ਅੱਲਾ ਕਰੇ ਜੀ ਭਾਗ ਸਿੰਘ ਨੂੰ ਰੱਬ ਸੱਚਾ ਭਾਗ ਲਾਈ ਰੱਖੇ। ਆਮੀਨ। ਤੇ ਗੱਲ ਤੇ ਇਹ ਵੇਨਾ ਜੀ ਕਿ ਜਿੰਨਾ ਚਿਰ ਵੇਖੋ ਨਾ ਜੀ ਕਿਸੇ ਵੀ ਸ਼ੈ ਦਾ ਤੁਸੀਂ ਨਿਰਾ ਨਾਮ ਮੂੰਹੋਂ ਲੈ ਲਓਗੇ ਤੇ ਉਹਦੇ ਨਾਲ ਜਾਂ ਕਿਸੇ ਨੂੰ ਤੁਸੀਂ ਦਮ ਦਲੇਰੀਆਂ ਖਾਲੀ ਦੇ ਲੋਗੇ ਕਿਸੇ ਮਾੜੇ ਨੂੰ, ਕੋਈ ਮਾੜਾ ਬੰਦਾ ਮਤਲਬ ਤੁਹਾਡੇ ਕੋਲ ਆਉਂਦਾ ਇਮਦਾਦ ਲੈਣ ਲਈ ਤੇ ਗੱਲਾਂ ਬਾਤਾਂ ਨਾਲ ਨਿਰਾ ਪਰਚਾ ਦਿਓਗੇ ਤੇ ਉਹਦਾ ਪੇਟ ਤੇ ਨਹੀਂ ਨਾ ਭਰਿਆ ਜਾਏਗਾ। ਉਹਦਾ ਪੇਟ ਭਰਨ ਲਈ ਤੇ ਰੋਟੀਆਂ ਦੀ ਜ਼ਰੂਰਤ ਹੈ। ਹਾਂਜੀ, ਤੇ ਨਿਰਾ ਪਰੌਂਠੇ ਦਾ ਨਾਂ ਲੈਣਾ ਵੀ ਜੋ ਐਡਾ ਸੋਹਣਾ ਹੈ ਤੇ ਉਹ ਪਿਆ ਤੇ ਉਹ ਮਤਲਬ ਇਹ ਬਗਾਨੇ ਤਵੇ ਤੇ ਪਿਆ ਜਾਂ ਬਗਾਨੀ ਚੰਗੇਰ 'ਚ ਪਿਆ ਤੇ ਉਹਦਾ ਕਾਹਦਾ ਮਾਣ ਹੈ ਜਿੰਨਾ ਚਿਰ ਉਹ ਆਪਣੇ ਹੱਥ ਵੱਸ 'ਚ ਨਹੀਂ, ਆਪਣੇ ਕੋਲ ਨਹੀਂ। ਵਾਹ ਹਾਂਜੀ, ਕੀ ਉਹ ਆਂਦੇ ਨੇ ਨਾ ਬਈ ਕੀ ਆਸ ਭਰਾਈ ਲੱਸੀ ਦੀ ਜਿਹੜੀ ਅਗਲੇ ਵੇਲੇ ਦੱਸੀ ਦੀ। ਹਾਂਜੀ, ਜਿਹੜੀ ਸ਼ਾਇਦ ਤੁਹਾਡੇ ਕੰਟਰੋਲ 'ਚ ਹੈ, ਤੁਹਾਡੇ ਕੋਲ ਹੈ, ਉਹਦੇ ਤੁਸੀਂ ਪਰੌਂਠਾ ਹੋਵੇ ਭਾਵੇਂ ਸੁੱਕੀ ਰੋਟੀ ਹੋਵੇ ਉਹ ਤੁਸੀਂ ਖਾ ਲਓ ਤੇ ਉਹਦੇ ਨਾਲ ਤੁਹਾਡੀ ਭੁੱਖ ਮਿਟ ਜਾਏਗੀ। ਹਾਂ, ਲੇਕਿਨ ਨਿਰਾ ਪੂਰਾ ਇਹਦਾ ਨਾਂ ਲੈਣ ਨਾਲ ਤੇ ਭੁੱਖ ਨਹੀਂ ਮੁੱਕ ਸਕਦੀ। ਲਓ ਜੀ ਪਿਆਰਿਓ, ਬਾਜਵਾ ਸਾਹਿਬ ਨੇ ਬੜੀ ਸੋਹਣੀ ਵੰਡ ਕੀਤੀ ਭਈ ਨਿਰਾ ਪਰੌਂਠਾ ਆਖਿਆ ਢਿੱਡ ਤੇ ਨਹੀਂ ਨਾ ਭਰ ਜਾਂਦਾ। ਗੱਲ ਬੜੀ ਜ਼ਬਰਦਸਤ ਹੈ। ਵੇਖੋ ਜੀ, ਸਿਆਣੇ ਆਖਦੇ ਨੇ ਸਾਡੀ ਪੰਜਾਬੀ ਮਾਂ ਬੋਲੀ ਦੇ ਵਿੱਚ ਹੀ ਵੀ ਗੱਲ ਮੂੰਹ ਨਾਲ ਕਹਿਣੀ ਬੜੀ ਸੌਖੀ ਹੁੰਦੀ ਹੈ ਤੇ ਗੱਲ ਕਹਿ ਕੇ ਨਿਭਾਣੀ ਬੜੀ ਔਖੀ ਹੁੰਦੀ ਹੈ। ਮੂੰਹ ਜ਼ੁਬਾਨੀ ਗੱਲਾਂ ਕਰਨਾ ਜਾਂ ਜਿਵੇਂ ਆਖਦੇ ਨੇ ਵੀ ਖਿਆਲੀ ਭੁਲਾ ਉਹ ਪਕਾਣਾ ਤੇ ਹੋਰ ਚੀਜ਼ ਹੈ ਤੇ ਪ੍ਰੈਕਟੀਕਲੀ ਉੱਠ ਕੇ ਸਾਰੇ ਸੌਦਾ ਸਲਫ ਮਤਲੂਬ ਸਾਰੀਆਂ ਚੀਜ਼ਾਂ ਲਿਆ ਕੇ ਜਜ਼ਾਤ ਫੇਰ ਉਹਨਾਂ ਦਾ ਪੁਲਾ ਪਕਾ ਕੇ ਤਿਆਰ ਕਰਨਾ ਉਹ ਹੋਰ ਚੀਜ਼ ਹੈ, ਉਹ ਦੂਜਾ ਕੰਮ ਹੈ, ਉਹਦੇ ਤੇ ਕੁਝ ਮਿਹਨਤ ਵੀ ਦਰਕਾਰ ਹੁੰਦੀ ਹੈ। ਇਸੇ ਤਰ੍ਹਾਂ ਹੀ ਬਾਜਵਾ ਸਾਹਿਬ ਆਖਦੇ ਨੇ ਵੀ ਜਿਵੇਂ ਕੋਈ ਬੰਦਾ ਸਾਡੇ ਕੋਲ ਆਉਂਦਾ ਹੈ ਮਦਦ ਇਮਦਾਦ ਲੈਣ ਤੇ ਅਸੀਂ ਉਹਨੂੰ ਮੂੰਹ ਜ਼ੁਬਾਨੀ ਪੈ ਤਸੱਲੀਆਂ ਦਈਏ, ਗੱਲ ਹੀ ਕੋਈ ਨਹੀਂ, ਹਾਲਾਂਕਿ ਉਹਦੀ ਫੌਰੀ ਤੌਰ ਤੇ ਕੋਈ ਪ੍ਰੈਕਟੀਕਲੀ ਕੁਛ ਉਹਦੀ ਮਦਦ ਕਰਾਂਗੇ ਤੇ ਫੇਰ ਉਸ ਗਰੀਬ ਦੀ ਮੁਰਾਦ ਪੂਰੀ ਹੋਵੇਗੀ। ਇਹੋ ਹੀ ਹਾਲ ਹੈ ਕਿ ਕਿਸੇ ਨੂੰ ਬੜੇ ਬੜੇ ਮੁਲੱਜ਼ਜ਼ ਤੇ ਬੜੇ ਬੜੇ ਲਜ਼ੀਜ਼ ਖਾਣੇ ਤੇ ਪਕਵਾਨ ਜਿਹੜੇ ਨੇ ਉਹ ਮੂੰਹ ਜ਼ੁਬਾਨੀ ਉਹਨੂੰ ਪੈ ਸੁਣਾਈਏ ਤੇ ਉਸ ਗਰੀਬ ਦਾ ਢਿੱਡ ਨਹੀਂ ਭਰਨਾ। ਤੁਸੀਂ ਉਹਨੂੰ ਪਰੌਂਠੇ ਤੇ ਪੁਲਾਅ ਦੀਆਂ ਗੱਲਾਂ ਸੁਣਾਉਣ ਦੀ ਬਜਾਏ ਸੁੱਕੀ ਰੋਟੀ ਚਾਰ ਨਾਲ ਵੀ ਦਿਓ ਨਾ ਤੇ ਫੇਰ ਉਹਦਾ ਪੇਟ ਤੇ ਭਰ ਸਕਦਾ। ਯਾਨੀ ਉਹਨੂੰ ਕੋਈ ਪ੍ਰੈਕਟੀਕਲੀ ਕੁਛ ਕਰਕੇ ਵਿਖਾਓ। ਤੇ ਅਜਿਹਾ ਬੰਦਾ ਜਿਹੜਾ ਨਾ ਜੀ, ਉਹ ਜਿਹੜਾ ਗੱਲਾਂ ਜ਼ੁਬਾਨੀ ਸੁਣਾਈ ਆਵੇ, ਖਿਆਲੀ ਪੁਲਾਅ ਪਕਾਈ ਆਵੇ, ਅਜਿਹੇ ਬੰਦੇ ਬਾਰੇ ਆਖਿਆ ਜਾਂਦਾ ਹੈ ਕਿ ਭਾਜੀ ਨਿਰਾ ਪਰੌਂਠਾ ਅੱਖ ਨਾਲ ਤੇ ਢਿੱਡ ਨਹੀਂ ਭਰਨਾ, ਯਾਨੀ ਕਿ ਕੁਛ ਕਰਕੇ ਵੀ ਵਹਾਓ। ਬਾਜਵਾ ਸਾਹਿਬ ਸਰਗੋਧਾ ਤੋਂ ਸਾਡੇ ਇੱਕ ਬੜੇ ਪਿਆਰੇ ਜੀ ਦੋਸਤ ਨੇ, ਬੜੇ ਮਿਹਰਬਾਨ ਸਾਡੇ ਮੁਸਤਕਿਲ ਵਿਊਅਰ ਨੇ ਸਾਡੇ, ਜੀ ਮੋਹਸਨ ਇਜਾਜ਼ ਕੁਰੈਸ਼ੀ ਜੀ ਉਹਨਾਂ ਸਰ ਅਖਾਨ ਭਿਜਵਾਇਆ ਕਿ ਬਾਹਰ ਮੀਆਂ ਲੱਖ ਹਜ਼ਾਰੀ ਹਾਂਜੀ ਤੇ ਘਰ ਬੀਬੀ ਕਰਮਾ ਮਾਰ। ਇਹਦੇ ਚ ਨਾ ਜੀ ਦੱਸਿਆ ਗਿਆ ਕਿ ਜਿਹੜਾ ਨਾ ਮੀਆਂ ਤੇ ਬੀਵੀ ਜੀ ਅਗਰ ਉਹ ਦੋਵੇਂ ਇੱਕੋ ਜਿਹੇ ਅਕਲ ਫਹਿਮ ਤੇ ਸੁਰਤ ਸਿਆਣਫ ਦੇ ਵਾਰਿਸ ਹੋਣਗੇ ਜੀ ਹਾਂਜੀ, ਤੇ ਘਰ ਬਾਹਰ ਦੇ ਮਾਮਲਿਆਂ ਨੂੰ ਜਿਹੜਾ ਉਹਦਾ ਖਾਵੰਦ, ਉਹਦਾ ਪਤੀ, ਉਹਦਾ ਜਣਾ ਜਿਹੜਾ ਉਹ ਸਾਰਿਆਂ ਨੂੰ ਨਜਿੱਠੇਗਾ, ਉਹਨਾਂ ਨੂੰ ਸੋਧੇਗਾ, ਸਾਂਭੇਗਾ। ਤੇ ਘਰ ਜਦੋਂ ਕੋਈ ਪ੍ਰਾਹੁਣਾ ਆਏਗਾ ਤੇ ਉਹਦੀ ਬੀਵੀ ਜਿਹੜੀ ਹੈ ਉਹ ਸੁਲੱਖਣੇ ਸੁਚੱਜੇ ਤਰੀਕੇ ਨਾਲ ਆਇਆ ਗਿਆ ਦਾ ਆਦਰ ਭਾਅ ਕਰੇਗੀ ਜੀ ਤੇ ਫੇਰ ਇਹ ਜਿਹੜੀ ਇਹਨਾਂ ਇੱਜ਼ਤ ਕਾਇਮ ਦੈਮ ਰਹਿ ਸਕਦੀ ਹੈ। ਬੰਦਾ ਜਿੱਡਾ ਮਰਜ਼ੀ ਸਿਆਣਾ ਹੋਵੇ, ਬੰਦਾ PhD ਵੀ ਪੜ੍ਹਿਆ ਲਿਖਿਆ ਹੋਵੇ, ਲੇਕਿਨ ਉਹਦੀ ਬਾਹਰ ਬੜੀ ਗੱਲਬਾਤ ਹੋਵੇ, ਲੇਕਿਨ ਉਹ ਉਦੋਂ ਬਿਲਕੁਲ ਉਹਦਾ ਪੋਲ ਖੁੱਲ ਜਾਏਗਾ ਜਦੋਂ ਉਹਨੂੰ ਕੋਈ ਘਰ ਮਿਲਣ ਆਏਗਾ ਤੇ ਜਿਹੜੀ ਉਹ ਬੀਬੀ ਏ ਉਹਦੇ ਘਰ ਵਾਲੀ ਉਹ ਕਿਤੇ ਉਹਦੇ ਸਾਹਮਣੇ ਆਖਣ ਲੱਗ ਪਏ ਵੀ ਜੀ ਚਾਹ, ਉਹ ਜੋ ਆ ਕੇ ਚਾਹ ਬਣਾ ਦਿਓ, ਆਖੇ ਮੇਰੇ ਕੋਲ ਨਹੀਂ ਉਤਰੇ ਕੰਮ ਹੁੰਦੇ ਫਲਾਣ ਢੀਂਗ, ਤੇ ਅਗਲਾ ਆਇਆ ਬੰਦਾ ਸੁਣ ਲੇਗਾ ਤੇ ਉਹਦੇ ਪੱਲੇ ਕੀ ਰਹਿ ਜਾਏਗਾ। ਉਹ ਸਮਝੇਗਾ ਵੀ ਯਾਰ ਵੇਖੋ ਇਹ ਬੰਦਾ ਇੰਨੇ ਗੁਣਾਂ ਦਾ ਵਾਰਸ ਏ, ਇਹ ਲੱਖ ਹਜ਼ਾਰਾਂ ਦੀ ਕੀਮਤ ਦਾ ਬੰਦਾ ਹੈ, ਔਰ ਇਹ ਵੇਖੋ ਵਿਚਾਰਾ ਬਦ ਨਸੀਬ ਹੈ ਕਿ ਇਹਨੂੰ ਕਿਹੋ ਜਿਹੀ ਬਲਾ ਇਹਦੇ ਗਲ ਪਈ ਹੈ ਹਾਂਜੀ, ਕਿ ਜਿਹੜੀ ਜਿਹਨੂੰ ਪਤਾ ਹੀ ਨਹੀਂ ਕਿ ਆਏ ਗਏ ਦਾ ਆਦਰ ਕਿਵੇਂ ਕਰਨਾ ਹੈ। ਤੋ ਜਿੱਥੇ ਕਿਤੇ ਇਹੋ ਜਿਹੇ ਮਾਮਲਾਤ ਪੇਸ਼ ਪੈ ਜਾਣ ਨਾ ਜੀ ਹਾਂਜੀ,
ਕਿਤੇ ਜ਼ਿੰਦਗੀ 'ਚ ਵੇਖੋ ਨਾ ਜੀ, ਇਹ ਜ਼ਿੰਦਗੀ ਹੈ ਨਾ ਜੀ, ਹਰ ਬੰਦੇ ਦਾ ਸੁਭਾਅ ਹੁੰਦਾ ਹੈ। ਤੇ ਜਦੋਂ ਇਸ ਤਰ੍ਹਾਂ ਦੀ ਕੋਈ ਬੀਵੀ 'ਚ ਬੰਦੇ ਨੂੰ ਪੇਸ਼ ਪੈ ਜਾਏ ਤਾਂ ਉਹਦੇ ਵਾਸਤੇ ਫਿਰ ਬੜਾ ਔਖਾ ਹੋ ਜਾਂਦਾ ਹੈ ਗੁਜ਼ਾਰਾ ਕਰਨਾ ਤੇ ਆਪਣੀ ਪਰੇ ਪੰਚਾਇਤ ਨੂੰ ਕਾਇਮ ਰੱਖਣਾ ਔਰ ਆਪਣੀ ਇੱਜ਼ਤ ਨੂੰ ਉਹਨਾਂ ਦੇ ਵਿੱਚ ਲੋਕਾਂ ਦੀਆਂ ਅੱਖਾਂ ਦੇ ਵਿੱਚ ਬਰਕਰਾਰ ਰੱਖਣਾ, ਪੂਰੀ ਰੱਖਣਾ। ਕਿਉਂਕਿ ਜਦੋਂ ਉਹਨੂੰ ਕਿਸੇ ਮਿਲਣ ਆਉਣਾ ਤੇ ਫਿਰ ਉਹ ਕੋਈ ਕਿਤੇ ਨਾ ਕਿਤੇ ਕੁਝ ਥੋੜਾ ਬਹੁਤ ਬਹਿਣ ਖਲੋਣ ਵਾਧਾ ਘਾਟਾ ਤੇ ਉਹਨੇ ਅੰਦਰ ਉਸ ਤਰ੍ਹਾਂ ਹੀ ਮਤਲਬ ਮੁਖਤਲਿਫ ਗੇਰ ਲਾ ਕੇ ਗੱਲਾਂ ਸੁਣਾਣੀਆਂ ਨੇ ਜਾਂ ਬੁਰਾ ਭਲਾ ਉਹਨੂੰ ਆਖਣਾ। ਸਿਆਣਾ ਬੰਦਾ ਕੋਈ ਨਾ ਕਿਸੇ ਗਿਆ ਮਿਲਣ ਵਾਸਤੇ, ਉਹਦੀ ਸਲਾਹ ਇਹ ਸੀ ਕਿ ਮੈਂ ਪਹਿਲਾਂ ਇਹਦੇ ਕੋਲ ਜਾਣਾ ਤੇ ਵੇਖਣਾ, ਇਹਦੇ ਨਾਲ ਫਿਰ ਬਾਅਦ ਚ ਰਿਸ਼ਤੇਦਾਰੀ ਕੋ ਕਰਾਂਗੇ ਜੀ ਹਾਂਜੀ, ਕੋਈ ਬੱਚੇ ਧੀ ਦਾ ਪੁੱਤਰ ਦਾ ਕੋਈ ਇਹਦੇ ਹੱਲ ਸਾਕ ਕਰਾਂਗੇ। ਉਹ ਬੰਦਾ ਬੜਾ ਡੇਰੇਦਾਰ ਸੀ ਜੀ। ਜਾ ਕੇ ਉਹਦੇ ਕੋਲ ਬਹਿ ਗਿਆ ਤੇ ਉਹ ਆਂਦਾ ਜੀ ਮੈਂ ਜ਼ਰਾ ਘਰ ਨਾ ਦੁੱਧ ਲੈ ਮੈਂ ਤੁਹਾਡੇ ਲਈ ਪੀਣ ਲਈ ਜੀ। ਹੁਣ ਉਹ ਗਿਆ ਤੇ ਉਹਨੇ ਜਾ ਕੇ ਤੇ ਦੁੱਧ ਦਾ ਉਹ ਬੀਬੀ ਨੂੰ ਆਖਿਆ ਤੇ ਉਹਨੇ ਆਖਿਆ ਮੈਂ ਤੇਰੇ ਹੱਥ ਭੰਨ ਛੜਾਂਗੀ ਜੇ ਤੂੰ ਕਾੜਨੀਆਂ ਲੱਗਿਓ ਤੇ। ਅੱਛਾ ਉਹ ਹੁਣ ਉਹਨੇ ਧੱਕੋ ਦੋਰੀ ਉਹ ਕਾੜਨੀ ਫੜ ਲਈ, ਦੂਜੇ ਪਾਸਿਓਂ ਬੀਬੀ ਨੇ ਫੜ ਲਈ ਹਾਂਜੀ। ਤੇ ਜਨਾਬੇ ਆਲੀ ਉਹ ਆਪਣੇ ਹੱਲ ਖਿੱਚਦੀ ਸੀ, ਉਹ ਆਪਣੇ ਹੱਲ ਖਿੱਚਦੀ, ਉਹ ਦੁੱਧ ਕੁਝ ਡੁੱਲ ਕੇ ਤੇ ਉਹਦੇ ਕੱਪੜਿਆਂ ਤੇ ਵੀ ਪੈ ਗਿਆ, ਦਾਗ ਪੈ ਗਿਆ ਉਹਦੀ। ਚਲੋ ਉਹਨੇ ਉਹ ਦੁੱਧ ਤੇ ਲੈ ਹੀ ਆਂਦਾ, ਲੇਕਿਨ ਉਹਦੇ ਕੱਪੜਿਆਂ ਨੂੰ ਵੇਖ ਕੇ ਨਾ ਤੇ ਉਸ ਬੰਦੇ ਨੂੰ ਸਮਝ ਆ ਗਈ ਵੀ ਇਹ ਦੁੱਧ ਕਿਵੇਂ ਲੈ ਕੇ ਆਇਆ ਹਾਂਜੀ। ਤੇ ਉਹ ਚਲੋ ਦੁੱਧ ਪੀ ਕੇ ਚਲਾ ਗਿਆ, ਉਹਨੇ ਮਜ਼ੀਦ ਅੱਗੋਂ ਕੋਈ ਗੱਲਬਾਤ ਨਹੀਂ ਕੀਤੀ। ਤੋ ਮਤਲਬ ਇਹ ਹੈ ਕਿ ਘਰਾਂ ਦੇ ਨਿਜ਼ਾਮ ਤੁਸੀਂ ਸਮਝ ਲਓ ਜਿਸ ਤਰ੍ਹਾਂ ਦੇ ਨੇ ਨਾ ਕਿ ਮੀਆਂ ਤੇ ਬੀਵੀ, ਇਹਨਾਂ ਦਾ ਇੱਕ ਫਹਿਮ ਇੱਕ ਸਮਝ ਹੋਣਾ ਬੜਾ ਜ਼ਰੂਰੀ ਹੈ, ਇੱਕ ਮਤ ਹੋਣਾ ਬੜਾ ਜ਼ਰੂਰੀ ਹਾਂਜੀ। ਬੀਬੀ ਸਮਝੇ ਕਿ ਮੇਰਾ ਖਾਵਨ ਜਿਹੜਾ ਹੈ ਉਹਦੇ ਜਿਸ ਤਰ੍ਹਾਂ ਮਿਲਤ ਗਿਲਤ ਹੈ, ਤਲਕ ਵਾਸਤਾ ਉਹਦੇ ਆਉਂਦੇ ਨੇ, ਉਹਨਾਂ ਦਾ ਕੀ ਲੈਵਲ ਹੈ, ਉਹਦੇ ਵਾਸਤੇ ਕਿਹੋ ਜਿਹੇ ਭਾਂਡੇ ਘੱਲਣੇ ਨੇ ਬੈਠਕ ਵਿੱਚ ਜਾਂ ਡੇਰੇ ਤੇ ਕਿਹੋ ਜਿਹਾ ਮਤਲਬ ਇੱਕ ਪੂਣਾ ਬਰਤਨ ਘੱਲਣਾ। ਵੇਖੋ ਨਾ ਜੀ, ਤੁਸੀਂ ਬੜੀ ਸੋਹਣੀ ਰੋਟੀ ਘੱਲਦੇ ਹੋ ਤੇ ਗੰਦਾ ਪੂਣਾ ਘੱਲਦੇ ਹੋ ਜਿਹਦੇ ਚੋਂ ਮੁਸ਼ਕ ਆਉਂਦੀ ਹੋਏ ਹਾਂਜੀ, ਤੇ ਅਗਲੇ ਨੇ ਵੇਖ ਕੇ ਤੇ ਸਾਰੇ ਹੀ ਘਰ ਦਾ ਨੱਕ ਨਕਸ਼ਾ ਸਮਝ ਲੈਣਾ। ਬਿਲਕੁਲ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਜ਼ਿੰਦਗੀ ਨੂੰ ਇਹਦੇ ਵਿੱਚ ਇਹ ਬੜਾ ਜ਼ਰੂਰੀ ਨੇ ਕਿ ਜਦੋਂ ਮਿਜ਼ਾਜ ਉਹਨਾਂ ਦੇ ਮਿਲਦੇ ਹੋਣ, ਸਮਝਦਾਰ ਉਹ ਵੀ ਹੋਵੇ ਔਰ ਬੰਦੇ ਦੀ ਚੁਦਰਾ ਕਾਇਮ ਹੀ ਨਹੀਂ ਰਹਿ ਸਕਦੀ ਬੀਬੀ ਤੋਂ ਬਗੈਰ। ਜਿਹੜੀ ਬੀਬੀ ਘਰ ਦੇ ਵਿੱਚ ਸੁਚੱਜੀ ਸਿਆਣੀ ਦਾਨੀ ਹੋਏਗੀ ਤੇ ਚੁਦਰਾਵਾਂ ਬੰਦਿਆਂ ਨੂੰ ਉਹਨਾਂ ਦੀਆਂ ਬੀਵੀਆਂ ਕਰਾਉਂਦੀਆਂ ਨੇ ਹਾਂਜੀ। ਤੇ ਜਿਹੜੀ ਉਹੋ ਜਿਹੀ ਬਖਤਾ ਮਾਰੀ ਹੋਵੇ ਜਾਂ ਕਰਮਾ ਮਾਰੀ ਹੋਵੇ ਹਾਂਜੀ, ਉਹਦੇ ਨਾਲ ਫਿਰ ਉਹਦੀ ਉਹ ਇੱਜ਼ਤ ਨਹੀਂ ਰਹਿੰਦੀ। ਵਾਹ ਵਾਹ। ਲੋ ਜੀ ਪਿਆਰਿਓ, ਸਾਡੇ ਬੜੇ ਪਿਆਰੇ ਵੀਰ ਮੋਹਸਨ ਇਜਾਜ਼ ਕੁਰੈਸ਼ੀ ਹੋਰਾਂ ਨੇ ਅਖਾਨ ਭਜਵਾਇਆ ਸੀ ਕਿ ਬਾਹਰ ਬੰਦਾ ਲੱਖ ਹਜ਼ਾਰੀ ਤੇ ਘਰ ਬੀਬੀ ਕਰਮਾ ਮਾਰੀ। ਬੜੀ ਖੂਬਸੂਰਤ ਬਾਜਵਾ ਸਾਹਿਬ ਨੇ ਵੰਡ ਕੀਤੀ। ਵੇਖੋ ਗੁਜ਼ਾਰਿਸ਼ ਇਹ ਹੈ ਕਿ ਬਾਜਵਾ ਸਾਹਿਬ ਦੱਸਿਆ ਕਿ ਸਾਡੇ ਸਾਰੇ ਚੁਦਰਮੇ, ਸਾਡੀਆਂ ਵਜ਼ਾਦਾਰੀਆਂ, ਸਾਡੇ ਡੇਰੇ ਡੰਡੇ, ਸਾਡੇ ਘਰ ਬਾਰ ਇਹ ਖਵਾਤੀਨ ਦੇ ਦਮ ਨਾਲ ਆਬਾਦ ਹੁੰਦੇ ਨੇ। ਸਾਹਿਬੋ ਖਤੂਨੇ ਖਾਨਾ ਸੁਚੱਜੀ ਹੋਵੇ ਨਾ, ਸੁਨੱਖੜੀ ਹੋਵੇ, ਕੰਮ ਸ਼ਮ ਜਾਣਦੀ ਹੋਵੇ, ਸਿੱਖਿਆਕਾਰ ਹੋਵੇ, ਤਾਂ ਹੀ ਉਹਦਾ ਬੰਦਾ ਬਾਹਰ ਪੂਰੀ ਦੁਨੀਆ ਦੇ ਵਿੱਚ ਚੌਧਰੀ ਬਣ ਕੇ ਨਿਕਲ ਸਕਦਾ ਹੈ। ਵੇਖੋ ਨਾ, ਘਰੋਂ ਸਭ ਤੋਂ ਪਹਿਲੇ ਜਿਸ ਬੰਦੇ ਨਿਕਲਣਾ ਸਾਡੇ ਦੇਸ਼ ਪੰਜਾਬ ਦੇ ਵਿੱਚ, ਉਹਨੂੰ ਸੋਹਣੇ ਕੱਪੜੇ ਧੋਤੇ ਇਸਤਰੀ ਹੋਏ, ਮਾਇਆ ਲੱਗੇ ਹੋਏ ਮਿਲਣ। ਜੇ ਚਲੋ ਘਰ ਸਾਡੀਆਂ ਖਵਾਤੀਨ ਨਹੀਂ ਮਾਇਆ ਲਾ ਸਕਦੀਆਂ, ਕਲਫ ਲਾ ਸਕਦੀਆਂ, ਧੋਬੀ ਕੋਲੋਂ ਧੁਆਨ, ਬੰਦਾ ਬਾਹਰ ਜਿਸ ਵੇਲੇ ਘਰੋਂ ਬਾਹਰ ਚੱਲਿਆ ਤੇ ਉਸ ਬੰਦੇ ਨੂੰ ਬੰਦਿਆਂ ਵਾਂਗੂ ਘਰੋਂ ਵਿਦਿਆ ਕਰਨਾ ਤੇ ਵੇਖੋ ਨਾ ਖਤੂਨੇ ਖਾਨਾ ਦੀ ਜ਼ਿੰਮੇਵਾਰੀ ਹੁੰਦੀ ਹੈ। ਉਹਨੂੰ ਸੋਹਣੇ ਕੱਪੜੇ ਮਿਲਣ, ਸੋਹਣੀ ਪੱਗ ਜੁੱਤੀ ਸੋਹਣੀ ਪਾਲਿਸ਼ ਹੋਈ ਮਿਲੇ ਤੇ ਪਿਆਰਿਓ ਫੇਰ ਹੀ ਉਹ ਜਿੱਧਰੋਂ ਲੰਘੇਗਾ ਲੋਕੀ ਉਹਦੀ ਵਜ਼ਾ ਕਤਾ, ਉਹਦੀ ਤਰਾਸ਼ ਖਰਾਸ਼ ਲਿਬਾਸ ਵੇਖ ਕੇ, ਉਹਦੇ ਪਹਿਨਾਵਾ ਹੀ ਵੇਖ ਕੇ ਲੋਕੀ ਆਖਣਗੇ ਯਾਰ ਕੋਈ ਚੌਧਰੀ ਆਦਮੀ ਹੈ। ਇਹ ਵੇਖੋ ਨਾ, ਬੰਦੇ ਨੂੰ ਚੌਧਰੀ ਘਰੋਂ ਜਨਾਨੀ ਬਣਾ ਕੇ ਬਾਹਰ ਕੱਢਦੀ ਹੈ। ਉਸ ਤੋਂ ਬਾਅਦ ਵੇਖੋ ਕਿੱਡੀ ਕਿੱਡੀ ਸੋਹਣੀ ਬਾਜਵਾ ਸਾਹਿਬ ਗੱਲ ਕੀਤੀ ਵੀ ਘਰ ਹੀ ਚਲੋ ਕੋਈ ਬੰਦਾ ਆ ਜਾਂਦਾ, ਉਹਦੇ ਅੱਗੇ ਬਰਤਨ ਕਿਹੜੇ ਰੱਖਣੇ ਨੇ। ਸਾਹਿਬੋ, ਅਸੀਂ ਵੀ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਨੇ। ਤੁਸੀਂ ਜਾਣਦੇ ਹੋ ਕਿ ਹੁਣ ਤੇ ਕੋਈ ਘਰਾਂ 'ਚ ਰਿਸ਼ਤਾ ਲੈਣ ਵੀ ਆਉਂਦਾ ਨਾ ਤੇ ਉਹ ਇੱਥੋਂ ਤੱਕ ਵੇਖਦੇ ਨੇ ਵੀ ਗਲਾਸ ਕਿਹੋ ਜਿਹਾ ਸੀ ਇਹਨਾਂ ਦਾ, ਇਹਨਾਂ ਦੀਆਂ ਪਲੇਟਾਂ, ਪੂਰਾ ਜਿਹੜਾ ਇਹਨਾਂ ਸੈੱਟ ਅੱਗੇ ਡਿਨਰ ਸੈੱਟ ਰੱਖਿਆ ਉਹ ਕਿੰਜ ਦਾ ਸੀ। ਔਰ ਇਹ ਲੋਕੀ ਵੀ ਵੇਖਦੇ ਨੇ ਔਰ ਘਰ ਵਾਲਿਆਂ ਨੂੰ ਵੀ ਚਾਹੀਦਾ ਹੈ
ਕਿ ਕਮ ਅਜ਼ ਕਮ ਕੁਝ ਸੁਚੱਜਾ ਕੰਮ ਕਰਨ ਨਾ, ਆਏ ਗਏ ਬੰਦੇ ਦੀ ਆਦਰ ਭਾਅ ਕਰਨ, ਉਹਦੇ ਸਟੇਟਸ ਦੇ ਮੁਤਾਬਕ ਉਹਦੇ ਅੱਗੇ ਸਮਾਨ ਰੱਖਿਆ ਜਾਏ, ਬਰਤਨ ਅੱਛੇ ਹੋਣ। ਆਪਣੇ ਘਰ ਤੋਂ ਆਪਣੇ ਬੰਦੇ ਦੀ ਤੇ ਆਪਣੀ ਇੱਜ਼ਤ ਬਣਾਉਂਦੀ ਜ਼ਨਾਨੀ ਹੈ। ਬਾਹਰ ਬੰਦਾ ਜਿੱਡਾ ਮਰਜ਼ੀ ਚੌਧਰੀ ਹੋਵੇ, ਹਾਂ ਤੇ ਟੈਂਟੇ ਖਾਂ ਹੋਵੇ ਤੇ ਉੱਚਾ ਲੰਮਾ ਸ਼ੀਂਹ ਵਰਗਾ ਜਵਾਨ ਹੋਵੇ, ਸੋਹਣਾ ਗੱਭਰੂ ਹੋਵੇ, ਘਰ ਉਹਦੀ ਬੇਗਮ ਜਿਹੜੀ ਹੈ ਉਹ ਕੁਚੱਜੀ ਹੈ, ਉਹਨੂੰ ਕਿਸੇ ਕੰਮ ਦਾ ਪਤਾ ਹੀ ਨਹੀਂ, ਕੋਈ ਵੰਡ ਹੀ ਨਹੀਂ, ਤੇ ਉਹ ਬੰਦਾ ਚਿਦਰਾ ਨਹੀਂ ਕਰ ਸਕਦਾ। ਇਹ ਗੱਲ ਜਿਹੜੀ ਹੈ ਇਸ ਅਖਾਣ ਦੇ ਵਿੱਚ ਦੱਸੀ ਗਈ ਹੈ ਵੀ ਬਾਹਰ ਬੰਦਾ ਤਾਂ ਲੱਖ ਹਜ਼ਾਰ ਹੀ ਹੈ, ਲੇਕਿਨ ਘਰ ਉਹਦੀ ਬੀਵੀ ਜਿਹੜੀ ਹੈ ਉਹ ਗੁਣਵੰਤੀ ਨਹੀਂ, ਉਹਦੇ 'ਚ ਕੋਈ ਕੰਮ ਅਕਲ ਵਾਲਾ ਹੈ ਹੀ ਨਹੀਂ, ਅੱਛੀ ਤਰਬੀਅਤ ਹੀ ਨਹੀਂ ਉਹਦੀ ਕੀਤੀ ਗਈ ਹੋਈ। ਔਰ ਇੱਥੇ ਇਹ ਗੱਲ ਮੈਂ ਜ਼ਰੂਰ ਆਖਾਂਗਾ ਕਿ ਜਦੋਂ ਕੋਈ ਧੀ ਭੈਣ ਕਚੱਜੀ ਹੋਵੇ ਨਾ, ਤੇ ਫਿਰ ਪਿਆਰਿਓ ਗੱਲ ਉਹਦੇ ਤੱਕ ਨਹੀਂ ਰਹਿੰਦੀ, ਲੋਕੀ ਉਹਦੇ ਮਾਂ-ਬਾਪ ਤੱਕ ਜਾਂਦੇ ਨੇ। ਤੇ ਜਦੋਂ ਕੋਈ ਬੱਚੀ, ਕੋਈ ਸਾਡੀ ਧੀ ਭੈਣ ਅਕਲਮੰਦ ਹੁੰਦੀ ਹੈ, ਬੜਾ ਕੰਮ ਸੋਹਣਾ ਸਿਆਣਪ ਨਾਲ ਕਰਦੀ ਹੈ, ਤੇ ਵੇਖਣ ਵਾਲੇ ਫੱਟ ਆਖਦੇ ਨੇ ਇਹਦੇ ਮਾਂ ਪਿਓ ਕੋਈ ਚੰਗੇ ਹੋਣੇ ਨੇ, ਕਿਸੇ ਚੰਗੀ ਮਾਂ ਦੀ ਧੀ ਹੈ। ਵੇਖੋ ਨਾ ਕਿੱਥੋਂ ਤੱਕ ਗੱਲ ਜਾਂਦੀ ਹੈ। ਸੋ ਸਾਡੀਆਂ ਖਵਾਤੀਨ ਜਿਹੜੀਆਂ ਨੇ ਉਹਨਾਂ ਨੂੰ ਘਰੇਲੂ ਅਮੂਰ ਤੱਕ ਭਾਵੇਂ ਉਹ ਮਹਦੂਦ ਰਹਿਣ, ਲੇਕਿਨ ਉਹਨਾਂ ਦੇ ਵਿੱਚ ਉਹਨਾਂ ਨੂੰ ਬੜਾ ਪਰਫੈਕਟ ਹੋਣਾ ਚਾਹੀਦਾ। ਤੇ ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਹੁਣ ਬੀਤ ਗਿਆ ਹੈ। ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो जाऊं छट में, चल मेले नू चलिए। ओ रौनक हो जाऊं छट में, चल मेले नू चलिए। मल्ला कट कुड़ दे वट में, चल मेले नू चलिए। हाय चल मेले नू चलिए, ओ चल